ਵਾਸੀਆਂ ਨੂੰ ਥਾਂ ਦਿੱਤੀ ਜਾਂਦੀ ਹੈ, ਉਹਨੂੰ ਲੈ ਕੇ ਇੱਕ ਬਹੁਤ ਵੱਡੀ ਡਿਬੇਟ ਹੈ। ਸੋ ਨਾਲ ਜੁੜਦੇ ਹਾਂ ਰਾਜ ਕਰਨਵੀਰ ਸਿੰਘ ਜੀ ਨੂੰ, ਉਸ ਤੋਂ ਬਾਅਦ ਕਰਾਂਗੇ ਚਰਚਾ। ਰਾਜ ਕਰਨਵੀਰ ਸਿੰਘ ਜੀ, ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ ਪ੍ਰੋਗਰਾਮ ਸਾਂਝੀ ਸਾਥ ਦੇ ਵਿੱਚ। ਧੰਨਵਾਦ ਪ੍ਰਵੀਨ ਜੀ। ਪੰਜਾਬੀ ਰੇਡੀਓ USA ਸੁਣ ਰਹੇ ਦੇਖ ਰਹੇ ਸਾਰੇ ਹੀ ਜੀ ਸਰੋਤਿਆਂ ਦਰਸ਼ਕਾਂ ਨੂੰ ਜੀ ਆਇਆਂ ਨੂੰ ਪਿਆਰ ਭਰੀ ਸਤਿ ਸਤਿ ਸ਼੍ਰੀ ਸ਼੍ਰੀ ਅਕਾਲ ਅਕਾਲ ਜੀ। ਸੋ ਪ੍ਰੋਗਰਾਮ ਸਾਂਝੀ ਸੱਤ ਲੈ ਕੇ ਹਾਜ਼ਰ ਹੋ ਚੁੱਕੇ ਹਾਂ ਕਿ ਅਮਰੀਕਾ ਦੇ ਵਿੱਚ ਬਾਰਡਰ ਕ੍ਰਾਈਸਿਸ ਦਾ ਸ਼ਬਦ ਆਪਾਂ ਬਹੁਤ ਵਾਰੀ ਜਿਹੜਾ ਉਹ ਸੁਣਦੇ ਆ ਰਹੇ ਹਾਂ। ਜੀ ਲੰਮਾ ਵਕਤ ਜਿਹੜਾ ਉਹ ਹੋ ਗਿਆ, ਇਮੀਗ੍ਰੇਸ਼ਨ ਦਾ ਰੌਲਾ ਰੱਪਾ ਮਸਲਾ ਜਿਹੜਾ ਆ ਉਹ ਬਣਿਆ ਪਿਆ ਆ। ਹਰ ਵਾਰੀ ਸਿਆਸੀ ਰੋਟੀਆਂ ਸੇਕ ਹੋ ਜਾਂਦੀਆਂ, ਮਸਲੇ ਦਾ ਹੱਲ ਜਿਹੜਾ ਉਹ ਕੋਈ ਹੁੰਦਾ ਨਹੀਂ। ਇਹ ਅੱਜ ਦੀ ਨਹੀਂ, ਕਈ ਦਹਾਕਿਆਂ ਦੀ ਜਿਹੜੀ ਇਹ ਗੱਲ ਆ। ਜੀ ਜੀ ਲਾਸਟ ਟਾਈਮ ਰੀਗਨ ਦੇ ਕਾਰਜਕਾਲ ਦੇ ਵਿੱਚ ਖੱਤੇ ਵਾਲਿਆਂ ਨੂੰ, ਕੰਮ ਕਰਨ ਵਾਲਿਆਂ ਨੂੰ, ਜਿਹੜੇ ਖੇਤਾਂ 'ਚ ਕੰਮ ਕਰਨ ਵਾਲੇ ਸੀ, ਜੀ ਉਹਨਾਂ ਦੇ ਕਾਗਜ਼ ਜਿਹੜੇ ਬਣੇ ਸੀ, ਅਮਨੈਸਟੀ ਜਿਹੜੀ ਇੱਕ ਹਿਸਾਬ ਦੇ ਨਾਲ ਦਿੱਤੀ ਗਈ ਸੀ ਵੀ ਜਿਹੜੇ ਆ ਗਏ ਜਿੱਦਾਂ ਆਏ ਜਿੱਦਾਂ ਵੀ ਆ ਗਏ, ਇੱਕ ਕੱਟ ਆਫ ਡੇਟ ਉਹਨਾਂ ਨੇ ਰੱਖਤੀ ਠੀਕ ਹੈ ਤੇ ਉਸ ਤੋਂ ਪਹਿਲਾਂ ਜਿਹੜੇ ਆਏ ਤੇ ਜੇ ਉਹ ਖੱਤਿਆਂ 'ਚ ਕੰਮ ਕਰਦੇ ਸੀ, ਖੇਤਾਂ 'ਚ ਕੰਮ ਕਰਦੇ ਸੀ, ਉਹਨਾਂ ਨੂੰ ਇੱਥੇ ਪੱਕੇ ਹੋਣ ਦਾ ਇੱਕ ਰਾਹ ਜਿਹੜਾ ਉਹਨਾਂ ਨੇ ਦੇ ਦਿੱਤਾ। ਆਪਣੀ ਕਮਿਊਨਿਟੀ, ਹੋਰ ਕਮਿਊਨਿਟੀ, ਬਹੁਤ ਸਾਰੀਆਂ ਕਮਿਊਨਿਟੀ ਨੇ ਉਸ ਟਾਈਮ ਦਾ ਜਿਹੜਾ ਇਸ ਐਮਨੈਸਟੀ ਦਾ ਜਿਹੜਾ ਉਹ ਫਾਇਦਾ ਲਿਆ। ਫਿਰ ਗਾਂਹ ਤੋਂ ਗਾਂਹ ਜਿਹੜਾ ਕੰਮ ਜਿਹੜਾ ਉਹ ਚੱਲਿਆ। ਪਰ ਕਿਉਂਕਿ ਅਮਰੀਕਾ ਇੱਕ ਅਜਿਹਾ ਮੁਲਕ ਆ, ਅਮਰੀਕਨ ਡਰੀਮ ਇੱਕ ਅਜਿਹੀ ਚੀਜ਼ ਆ ਜਿਹਨੂੰ ਪਾਉਣ ਦੇ ਲਈ, ਜਿਸਨੂੰ ਉਸਦੀ ਇੱਛਾ ਬੜੀ ਦੁਨੀਆ ਤੱਕ ਆ। ਕਿਉਂਕਿ ਜਿਹੜੇ ਮੁਲਕਾਂ ਤੋਂ ਲੋਕ ਆਏ ਉਹਨਾਂ ਨੇ ਉੱਥੇ ਜਾ ਕੇ ਉਹ ਦੱਸਿਆ ਵੀ ਆਹ ਮੁਲਕ ਆ, ਇੱਥੇ ਇੱਦਾਂ ਆ, ਆਹ ਸਿਸਟਮ ਬੜਾ ਵਧੀਆ, ਕਰਪਸ਼ਨ ਨਹੀਂ ਆ, ਲੋਕ ਇੱਦਾਂ ਆ, ਬੜਾ ਵਧੀਆ ਮੁਲਕ ਆ, ਕਮਾਈ ਦਾ ਸਾਧਨ ਵੀ ਆ। ਉਹ ਤੋਂ ਡਾਲਰ ਦੀ ਜਦੋਂ ਰੁਪਈਏ ਦੇ ਨਾਲ ਤੁਸੀਂ ਕਰਦੇ ਆ ਵੀ ਉਹ ਜਿਹੜਾ ਜਮਾ ਘਟਾਓ ਹੋਣਾ ਹੁੰਦਾ ਆ, ਤੇ ਉਹ ਫਿਰ ਸਭ ਜਵਾਬ ਥੋੜੇ ਹੋਰ ਵੱਡੇ ਹੋ ਜਾਂਦੇ ਆ। ਫਿਰ ਉੱਥੇ ਦਾ ਸਿਸਟਮ ਇਦਾਂ ਦਾ ਵੀ ਲੋਕ ਅੱਕੇ ਪਏ ਆ, ਲੋਕ ਝੰਬੇ ਪਏ ਆ, ਹੰਭੇ ਪਏ ਆ, ਬਿਲਕੁਲ ਵੀ ਭਾਈ ਇੱਥੋਂ ਕਿਸ ਤਰੀਕੇ ਦੇ ਨਾਲ ਨਿਕਲੀਏ। ਇਹ ਇਕੱਲਾ ਆਪਣੇ ਮੁਲਕ ਦੀ ਨਹੀਂ, ਇਹ ਹੋਰ ਬਹੁਤ ਸਾਰੇ ਮੁਲਕਾਂ 'ਚ ਇਦਾਂ ਦੀ ਜਿਹੜੀ ਉਹ ਅਫਰੀਕਾ ਦੇ ਮੁਲਕ, ਏਸ਼ੀਆ ਦੇ ਹੋਰ ਬਥੇਰੇ, ਲੈਟਿਨ ਅਮਰੀਕਾ ਦੇ ਬਹੁਤ ਸਾਰੇ ਜਿਹੜੇ ਅਜਿਹੇ ਮੁਲਕ ਨੇ, ਸਾਊਥ ਅਮਰੀਕਾ ਦੇ ਵਿੱਚ ਜਿਹੜੇ ਆ, ਮੈਕਸੀਕੋ ਤੋਂ ਥੱਲੇ ਨੂੰ ਜਾਈ ਜਾਓ, ਇਨਕਲੂਡਿੰਗ ਮੈਕਸੀਕੋ, ਉਹਨਾਂ ਦੇ ਮਨ ਦੇ ਵਿੱਚ ਫਿਰ ਅਮਰੀਕਾ ਦੇ ਇੱਕ ਇਮੇਜ ਆ, ਇੱਕ ਅਜਿਹੀ ਚੀਜ਼ ਜਿਹੜੀ ਉਹ ਬਣੀ, ਉਹ ਕਹਿੰਦੇ ਵੀ ਅਸੀਂ ਸਮਹਾਉ ਉੱਥੇ ਪਹੁੰਚ ਜਾਈਏ। ਇੱਥੇ ਇਮੀਗ੍ਰੇਸ਼ਨ ਦੇ ਨਾਲ ਕੀ ਹੁੰਦਾ, ਕੀ ਜਿਹੜੇ ਕਾਨੂੰਨ ਆ ਜਿਹੜੇ ਲਾਸਟ ਦੇ ਜਦੋਂ ਦੇ ਪਾਸ ਹੋਏ ਆ ਉਦੋਂ ਦੇ ਹੀ ਚੱਲ ਰਹੇ, ਉਸ ਤੋਂ ਬਾਅਦ ਦੇ ਵਿੱਚ ਨਾ ਉਹਦੇ ਵਿੱਚ ਕੋਈ ਅਮੈਂਡਮੈਂਟ, ਨਾ ਕੋਈ ਲੇਟੈਸਟ ਉਸ ਦੇ ਵਿੱਚ ਕੋਈ ਅਪਡੇਟਸ ਆ। ਹੁਣ ਕਿਹਾ ਜਾਂਦਾ ਆ, ਅਨੁਮਾਨਿਤ ਤੌਰ ਦੇ ਉੱਤੇ ਆંકੜਾ ਜਿਹੜਾ ਆ ਉਹ ਕਿਆਸ ਰਹੀਆਂ ਆ, 10 ਤੋਂ 11 ਮਿਲੀਅਨ ਜਿਹੜੇ ਇਸ ਟਾਈਮ ਲੋਕ ਨੇ ਜਿਹੜੇ ਅਨਡਾਕੂਮੈਂਟਡ ਨੇ, ਯਾਨੀ ਕਿ ਜਿਨ੍ਹਾਂ ਦਾ ਕੋਈ ਕਾਗਜ਼ ਪੱਤਰ ਨਹੀਂ, ਪਰ ਅਮਰੀਕਾ ਦੇ ਵਿੱਚ ਰਹਿ ਰਹੇ ਆ, ਜਿਨ੍ਹਾਂ ਨੂੰ ਕੋਈ ਅਨਡਾਕੂਮੈਂਟਡ ਇਮੀਗ੍ਰੈਂਟ ਕਹਿ ਦਿੰਦਾ ਆ, ਕਈ ਜਿਹੜੇ ਉਸਨਾਂ ਨੂੰ ਇਲੀਗਲ ਏਲੀਅਨਸ ਜਿਹੜਾ ਉਹ ਆ ਦਿੰਦਾ, ਬੜੇ ਸ਼ਬਦ ਨੇ, ਉਹਦੇ ਉੱਤੇ ਵੀ ਸਿਆਸਤ ਚੱਲਦੀ ਵੀ ਇਹਨਾਂ ਨੂੰ ਕਹਿਣਾ ਕੀ ਆ, ਵੀ ਉਹ ਇੱਕ ਵੱਖਰਾ ਜਿਹੜਾ ਵਿਸ਼ਾ ਜਿਹੜਾ ਉਹ ਬਣ ਜਾਂਦਾ ਆ। ਸੋ ਹੁਣ ਤੁਸੀਂ ਦੇਖੋ ਵੀ ਜਿਸ ਮੁਲਕ ਦੇ ਵਿੱਚ ਔਸਤਨ ਐਵਰੇਜ ਜਿਹੜਾ ਮੰਨਿਆ ਜਾ ਰਿਹਾ ਆ ਵੀ 11 ਮਿਲੀਅਨ ਲੋਕ ਐਕਸਟਰਾ ਜਿਹੜੇ ਆ ਉੱਥੇ ਰਹਿ ਰਹੇ ਆ ਬਗੈਰ ਕਾਗਜ਼ਾਂ ਪੱਤਰਾਂ ਤੋਂ, ਜਿਹੜਾ ਉਹਨਾਂ ਦਾ ਕੋਈ ਹੈ ਨਹੀਂ ਆ। ਉਹਨਾਂ ਵਿੱਚ ਅਜੇ ਕੁਛ ਇਹ ਆ ਜਿਨ੍ਹਾਂ ਦੇ ਕਾਗਜ਼ ਵੀ ਹੈਗੇ, ਪਰ ਰਾਹ ਕੋਈ ਨਹੀਂ ਉਹਨਾਂ ਦੇ ਕੋਲ ਪੱਕੇ ਹੋਣ ਦਾ, ਵੀ ਕੋਈ ਜਿਹੜਾ ਉੱਥੇ ਹੋ ਨਹੀਂ ਸਕਦਾ। ਉਤੋਂ ਫਿਰ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਹੁੰਦੀਆਂ ਹੋਇਆਂ, ਫਿਰ ਦਬਾਅ ਤਾਂ ਜਿਹੜਾ ਦੇਖੋ ਇੱਥੋਂ ਦੇ ਰਿਸੋਰਸਿਸ ਉਹ ਸਾਰੀਆਂ ਚੀਜ਼ਾਂ ਦੇ ਉੱਤੇ ਜਿਹੜੇ ਪੈਂਦੇ ਹੀ ਆ, ਇਹ 'ਚ ਕੋਈ ਦੋ ਰਾਵਾਂ ਨਹੀਂ। ਇਹ ਸੁਭਾਵਿਕ ਜੀ ਜਿਹੜੀ ਉਹ ਗੱਲ ਆ। 340 ਮਿਲੀਅਨ ਪਾਪੂਲੇਸ਼ਨ ਜਿਹੜੀ ਉਹ ਹੈ, ਤੇ 10-11 ਉਹਦੇ ਵਿੱਚ ਜਿਹੜਾ ਉਹ ਆਖਿਆ ਜਾ ਰਿਹਾ ਵੀ ਇੱਦਾਂ ਦੇ ਆ। ਪਾਪੂਲੇਸ਼ਨ ਦੇ ਵਿੱਚ ਇਹ ਵੀ ਲੋਕ ਜਿਹੜੇ ਉਹ ਗਿਣੇ ਜਾਂਦੇ ਨੇ, ਪਰ ਇਹ ਐਵਰੇਜ ਨੇ, ਅੰਦਾਜ਼ਾ ਆ ਉਹਨਾਂ ਦਾ ਵੀ ਇੰਨੇ ਕੁ ਤੋਂ ਵੱਧ ਵੀ ਹੋ ਸਕਦੇ, ਤੋਂ ਘੱਟ ਵੀ ਜਿਹੜੇ ਹੋ ਸਕਦੇ ਆ। ਫਿਰ ਆ ਜਾਂਦੀ ਗੱਲ ਸਰਕਾਰਾਂ ਦੀ, ਵੀ ਸਰਕਾਰਾਂ ਕਿਹੜੀਆਂ ਨੇ ਕਿਸ ਟਾਈਮ ਦੇ ਉੱਤੇ, ਉਹਨਾਂ ਦੀਆਂ ਕੀ ਪਾਲਿਸੀਜ਼ ਜਿਹੜੀਆਂ ਨੇ। ਕਈ ਕਹਿੰਦੇ ਆ ਵੀ ਜਿਹੜੀ ਇਹ ਇਮੀਗ੍ਰੇਸ਼ਨ ਜਿਹੜੀ ਇਸ ਹਿਸਾਬ ਦੇ ਨਾਲ ਮਾਈਗ੍ਰੇਸ਼ਨ ਜਿਹੜੀ ਇਹ ਹੋ ਰਹੀ ਆ, ਜਿਹੜੇ ਹੋਰ ਮੁਲਕਾਂ ਤੋਂ ਇੱਧਰ ਅਮਰੀਕਾ ਵੱਲ ਨੂੰ ਆ ਰਹੇ ਨੇ, ਉਹ ਕਹਿੰਦੇ ਵੀ ਟੋਟਲੀ ਇਲੀਗਲ ਆ, ਇਹ ਗੈਰ ਕਾਨੂੰਨੀ ਆ, ਵੀ ਜਿਹੜਾ ਬਾਰਡਰ ਟੱਪ ਕੇ ਜਿਹੜਾ ਉਹ ਆ ਰਹੇ ਆ, ਇੱਕ ਦੀ ਵਿਚਾਰਧਾਰਾ ਇਹ ਆ, ਜਿਹੜਾ ਕਿ ਕਾਨੂੰਨ ਵੀ ਕਹਿੰਦਾ ਵੀ ਜਿਹੜਾ ਬਗੈਰ ਅਸਾਈਲਮ ਮੰਗੇ ਸਿੱਧਾ ਬਾਰਡਰ ਟੱਪ ਕੇ ਆ ਜਾਵੇ, ਉਹ ਇਲੀਗਲ ਆ, ਉਹ ਚੀਜ਼ ਗੈਰ ਕਾਨੂੰਨੀ ਆ, ਉਹਦਾ ਅਧਿਕਾਰ ਨਹੀਂ ਹੈ ਕਿਸੇ ਨੂੰ। ਹਾਂ, ਤੁਸੀਂ ਆਉਂਦੇ ਆ ਹੀ ਸਿੱਧਾ ਅਸਾਈਲਮ ਦੇ ਲਈ ਉੱਥੇ ਅਫਸਰ ਨੂੰ ਜਾ ਕੇ ਕਹਿੰਦੇ ਆ, ਤੁਹਾਨੂੰ ਦਿੰਦੇ ਆ, ਨਹੀਂ ਦਿੰਦੇ ਆ, ਜਾਂ ਤੁਹਾਨੂੰ ਰਹਿਣ ਦਿੰਦੇ ਆ ਜਿੰਨੀ ਦੇਰ ਤੱਕ ਕੇਸ ਦਾ ਨਿਪਟਾਰਾ ਨਹੀਂ ਹੋ ਜਾਂਦਾ, ਉਹ ਇੱਕ ਲੀਗਲ ਵੇ ਆ, ਵੀ ਕਨਸਟੀਟਿਊਸ਼ਨਲ ਪ੍ਰੋਸੀਜਰ ਜਿਹੜਾ ਉਹ ਇਸ ਦੇ ਅਧਿਕਾਰ ਦੇ ਵਿੱਚ ਜਿਹੜਾ ਉਹ ਆਉਂਦਾ ਆ। ਫਿਰ ਉਹਦੇ ਵਿੱਚ ਦੂਜੇ ਆ ਜਾਂਦੇ ਵੀ ਨਹੀਂ, ਵੀ ਉਹਨਾਂ ਦੇ ਦੂਜੇ ਪੱਖ ਤੋਂ ਜਿਹੜੇ ਲੋਕ ਉਹ ਆ ਜਾਂਦੇ ਆ
ਵੀ ਨਹੀਂ ਭਾਈ ਉਹਨਾਂ ਦੇ ਹਾਲਾਤ ਮੁਲਕਾਂ ਦੇ ਜਿਹੜੇ ਉਹ ਮਾੜੇ ਨੇ, ਉਹ ਤੋਂ ਬਚਦੇ ਬਚਾਉਂਦੇ ਇੰਨੀ ਜਾਨ ਜੋਖਮ ਚ ਪਾ ਕੇ ਪਰਿਵਾਰਾਂ ਸਮੇਤ, ਕਈ ਵਾਰੀ ਬੱਚੇ ਵੀ ਹੁੰਦੇ, ਕਈ ਵਾਰੀ ਇਕੱਲੇ ਆਪ ਹੁੰਦੇ ਆ, ਤੇ ਉਹ ਆ ਕੇ ਉੱਥੇ ਪਹੁੰਚਦੇ ਆ, ਤੇ ਇਹਨਾਂ ਦੀ ਫਰਿਆਦ ਸੁਣਨੀ ਚਾਹੀਦੀ ਆ। ਜੇ ਹੁਣ ਉਹਨਾਂ ਨੇ ਟੱਪ ਵੀ ਲਿਆ ਆ ਤਾਂ ਕੀ ਹੋ ਗਿਆ, ਇਹਨਾਂ ਨੂੰ ਇੱਕ ਮੌਕਾ ਜਿਹੜਾ ਆ ਉਹ ਮਿਲਣਾ ਚਾਹੀਦਾ ਵੀ ਚੱਲ ਜੇ ਆ ਕੇ ਅਪਲਾਈ ਕਰ ਸਕਦੇ ਆ ਤੁਸੀਂ ਅਸਾਈਲਮ ਦੇ ਲਈ, ਕਿਉਂਕਿ ਬਹੁਤ ਘੱਟ ਮੁਲਕ ਨੇ ਜਿਹੜੇ ਅਸਾਈਲਮ ਦੇ ਆਧਾਰ ਦੇ ਉੱਤੇ ਕਈਆਂ ਨੂੰ ਪੱਕੇ ਹੋਣ ਦਾ ਇੱਥੇ ਸਾਰੇ ਜਿਹੜੇ ਉਹ ਰਾਹ ਬਣਾਉਂਦੇ ਨੇ। ਬਹੁਤ ਸਾਰੇ ਮੁਲਕ ਅਜਿਹੇ ਆ, ਜੇ ਤੁਸੀਂ ਉਸ ਮੁਲਕ 'ਚ ਜੰਮ ਵੀ ਪੈਂਦੇ ਆ ਤੇ ਤੁਸੀਂ ਉੱਥੇ ਸਿਟੀਜ਼ਨ ਨਹੀਂ ਬਣ ਸਕਦੇ ਸਾਰੀ ਉਮਰ। ਜਿਹੜੇ ਗਲਫ ਦੇ ਬਹੁਤ ਸਾਰੇ ਮੁਲਕ ਅਜਿਹੇ ਨੇ, ਜਾਪਾਨ ਵਰਗਾ ਮੁਲਕ ਇਦਾਂ ਦਾ ਵੀ ਉਹ ਉੱਥੇ ਤੁਸੀਂ ਜੇ ਆ ਕੇ ਰਹਿ ਗਏ 2 ਦਾ ਕੇ 3 ਦਾ ਕੇ ਜਿੰਨਾ ਚਿਰ ਮਰਜ਼ੀ ਰਹੇ, ਤੁਹਾਡੇ ਕੋਲ ਰਾਹ ਨਹੀਂ ਹੈਗਾ ਉੱਥੇ ਦੇ ਜਿਹੜੇ ਉਹ ਪੱਕੇ ਹੋਣ ਦਾ, ਤੁਹਾਨੂੰ ਖਰੀਦੋ ਫਰੋਖਤ ਦਾ, ਜ਼ਮੀਨ ਖਰੀਦਣ ਦਾ ਜਾਂ ਏਦਾਂ ਦਾ ਉਹ ਕਰਨ ਦਾ ਉਹ ਕੋਈ ਅਧਿਕਾਰ ਨਹੀਂ। ਇੱਥੋਂ ਤੱਕ ਕਿ ਕਈ ਦੀ ਉਹਨਾਂ ਦੇ ਜੰਮੇ ਨਿਆਣਿਆਂ ਦਾ ਵੀ ਕੋਈ ਅਧਿਕਾਰ ਜਿਹੜਾ ਆ ਉਹ ਜਿਹੜਾ ਉੱਥੇ ਨਹੀਂ ਰਹਿੰਦਾ ਹੁੰਦਾ। ਪਰ ਅਮਰੀਕਾ ਇੱਕ ਅਜਿਹਾ ਮੁਲਕ ਆ ਜਿਹੜਾ ਡਿਵੈਲਪਡ ਆ, ਜਿੱਥੇ ਕਾਫੀ ਕੁਛ ਵਧੀਆ ਆ, ਸਾਰਾ ਕੁਛ ਨਹੀਂ ਕਹਿ ਸਕਦੇ, ਕਾਫੀ ਕੁਛ ਇੱਥੇ ਜਿਹੜਾ ਉਹ ਵਧੀਆ ਆ, ਤੇ ਇੱਥੇ ਇਹ ਅਸਾਈਲਮ ਨੂੰ ਗ੍ਰਾਂਟ ਕਰਦੇ ਆ, ਰਾਜਸੀ ਸ਼ਰਨ ਵੀ ਦਿੰਦੇ ਆ, ਸਿਆਸੀ ਜਿਹੜੀ ਉਸ ਹਿਸਾਬ ਦੇ ਨਾਲ, ਫਿਰ ਧਰਮ ਦੇ ਆਧਾਰ ਦੇ ਉੱਤੇ ਜਿਹੜਾ ਹੁੰਦਾ ਆ, ਕਈ ਜਿਹੜੀ ਜਿਹੜੇ ਵਿਤਕਰੇ ਤੋਂ ਜੇ ਕੋਈ ਪ੍ਰਭਾਵਿਤ ਹੋਇਆ ਆ ਉਹਦੇ ਆਧਾਰ ਤੇ ਬਹੁਤ ਤਰ੍ਹਾਂ ਦੀਆਂ ਜਿਹੜੀਆਂ ਚੀਜ਼ਾਂ ਆ ਉਹ ਇਸ ਦੇ ਵਿੱਚ ਜਿਹੜੀਆਂ ਮਿਲਦੀਆਂ। ਹੁਣ ਕੀ ਹੋਇਆ ਲੇਟਲੀ, ਕੀ ਹੋਇਆ ਹੁਣ ਆਪਾਂ ਦੇਖਿਆ ਵੀ 2 ਵਰ੍ਹੇ ਪਹਿਲਾਂ 4 ਸਾਲ ਦਾ ਪ੍ਰਸ਼ਾਸਨ ਜਿਹੜਾ ਉਹ ਸੀਗਾ ਟਰੰਪ ਕਾਰਜਕਾਲ ਦਾ, ਉਸ ਤੋਂ ਪਹਿਲਾਂ ਓਬਾਮਾ ਕਾਰਜਕਾਲ ਸੀਗਾ 8 ਸਾਲ ਦਾ ਜਿਹੜਾ ਉਹ ਸੀਗਾ। ਇਹਨਾਂ ਸਾਰੇ ਹੀ ਜਦੋਂ ਚੱਲਦੇ ਆ ਵੇਵਸ ਜਿਹੜੀਆਂ ਉਹ ਚੱਲਦੀਆਂ ਰਹਿੰਦੀਆਂ, ਇਮੀਗ੍ਰੇਸ਼ਨ ਦੀਆਂ, ਮਾਈਗ੍ਰੇਸ਼ਨ ਦੀਆਂ ਜਿਹੜੀਆਂ ਉਹ ਚੱਲਦੀਆਂ ਰਹਿੰਦੀਆਂ। ਡੈਮੋਕ੍ਰੇਟਸ ਦਾ ਆ ਵੀ ਉਹ ਇਸ ਦੇ ਉੱਤੇ ਥੋੜੀ ਨਰਮ ਜਿਹੜਾ ਸੁਭਾਅ ਇਸ ਦੇ ਵਿੱਚ ਰੱਖਦੇ, ਕਰਦੇ ਉਹ ਵੀ ਨਹੀਂ, ਇਹ ਨਹੀਂ ਵੀ ਉਹਨਾਂ ਨੇ ਕੋਈ ਤਣ ਪੱਤਣ ਲਾਉਣਾ ਕਿਸੇ ਨੂੰ, ਵੀ ਮਸਲਾ ਲਮਕਦਾ ਹੀ ਅੱਜ ਦਾ ਨਹੀਂ, ਕਦ ਦਾ ਹੀ ਲਮਕਦਾ ਹਨਾ, ਵੀ ਉਹ ਤਣ ਬਸ ਇਹ ਵੀ ਹਾਂ ਤੁਹਾਡੀ ਢਿੱਲ ਆ ਥੋੜੀ ਜੀ, ਅਸੀਂ ਤੁਹਾਡੇ ਹਮਦਰਦ ਆ, ਤੁਸੀਂ ਸਾਡੇ ਅਸੀਂ ਤੁਹਾਡੀ ਭਾਵਨਾ ਨੂੰ ਜਿਹੜਾ ਸਮਝਦੇ ਆ। ਰਿਪਬਲਿਕਨ ਥੋੜੀ ਇਸ ਦੇ ਵਿੱਚ ਕੰਜ਼ਰਵੇਟਿਵ ਸੋਚ ਦੇ ਨਾਲ ਜਿਹੜੇ ਆਉਂਦੇ ਆ ਵੀ ਨਹੀਂ ਵੀ ਕਾਨੂੰਨ ਦੇ ਹਿਸਾਬ ਦੇ ਨਾਲ ਜਿਹੜਾ ਤੁਸੀਂ ਚੱਲੋ, ਜੇ ਤੁਹਾਨੂੰ ਹੈ ਉਹ ਇੱਥੋਂ ਤੱਕ ਕਿ ਕਈ ਰੀ ਦਾ ਵਿੱਚ ਇਹ ਵੀ ਉਹ ਕੋਈ ਕਈ ਰੀ ਵਿੱਚ ਕਰੜਾ ਸਟੈਂਡ ਵੀ ਜ਼ਿਆਦਾ ਕਈ ਲੈ ਜਾਂਦੇ ਆ ਵੀ ਨਹੀਂ ਜੀ ਅਸਾਈਲਮ ਵੀ ਇਹ ਵੀ ਇਲੀਗਲ ਹੀ ਆ ਕੰਮ, ਇਦਾਂ ਨਹੀਂ ਜਿਹੜਾ ਉਹ ਚਾਹੀਦਾ ਹੁੰਦਾ। ਪਰ ਬਹੁਤ ਸਾਰੇ ਲੋਕ ਜਿਹੜੇ ਉਸ ਦੇ ਥਰੂ ਜਿਹੜੇ ਉਹ ਆਉਂਦੇ ਨੇ ਜਾਂਦੇ ਨੇ, ਸਾਰਾ ਕੁਝ ਜਿਹੜਾ ਉਹ ਹੋ ਰਿਹਾ ਆ। ਇੱਕ ਚੀਜ਼ ਮਾਫ ਕਰਨਾ ਮੈਂ ਤੁਹਾਨੂੰ ਕੀਤਾ, ਇੱਕ ਚੀਜ਼ ਇੱਥੇ ਆਪਾਂ ਇਹ ਚੀਜ਼ ਜਦੋਂ ਡਿਬੇਟ ਚੱਲਦੀ ਡੈਮੋਕ੍ਰੇਟਸ ਵਰਸਸ ਰਿਪਬਲਿਕਨ, ਜਦੋਂ ਸਰਕਾਰਾਂ, ਕਿਉਂਕਿ ਆਪਾਂ ਦੇਖਿਆ ਹੁਣ ਰਿਪਬਲਿਕਨ ਦੀ ਆ ਕੇ ਗਈ ਹੈ, ਟਰੰਪ ਉਧਰੋਂ ਸੀ, ਹੁਣ 2 ਸਾਲ ਹੋ ਗਏ ਇਹਨਾਂ ਦੀ ਡੈਮੋਕ੍ਰੇਟਾਂ ਦੀ, ਡੈਮੋਕ੍ਰੇਟ ਦੀ, ਉਸ ਤੋਂ ਪਹਿਲਾਂ ਓਬਾਮਾ ਸੀਗੇ ਉਹ ਵੀ ਡੈਮੋਕ੍ਰੇਟ ਸੀ, 8 ਸਾਲ ਰਹੇ ਮੇਰੇ ਖਿਆਲ ਲਗਾਤਾਰ, ਉਹ 8 ਸਾਲ ਰਹੇ। ਉਸ ਤੋਂ ਪਹਿਲਾਂ ਜਿਹੜੇ ਬੁਸ਼ ਹੋਣੀ ਰਹੇ ਉਹ ਰਿਪਬਲਿਕਨ ਸੀਗੇ ਜੀ। ਦੇਖੋ ਇੱਕ ਗੱਲ ਹੈਗੀ ਹੈ, ਸਾਨੂੰ ਇੱਥੇ ਥੋੜਾ ਹੀ ਸਮਝਣੀ ਪੈਣੀ, ਥੋੜਾ ਜਿਹਾ ਆਪਾਂ ਨਖੇੜਾ ਜਿਹਾ ਕਰਕੇ ਚੱਲਦੇ ਹਾਂ ਹੁਣੀ। ਉਹ ਇਹ ਹੈ ਕਿ ਤੁਸੀਂ ਕੰਜ਼ਰਵੇਟਿਵ ਰਿਪਬਲਿਕਨ ਹੋ ਜਾਂ ਤੁਸੀਂ ਥੋੜਾ ਹਾਰਡ ਕੋਰ ਡੈਮੋਕ੍ਰੇਟਸ ਹੋ, ਉਹ ਫਰਕ ਨਹੀਂ ਪੈਂਦਾ। ਪਰ ਤੁਹਾਡਾ ਮੁਲਕ ਜਿਹੜਾ, ਤੁਹਾਡਾ ਸਰਕਾਰਾਂ ਜਿਹੜੀਆਂ ਵਾ ਉਹ ਕਿਸੇ ਸਟਰਕਚਰ ਦੇ ਨਾਲ ਚੱਲਦੀਆਂ ਵਾ, ਉਸ ਸਟਰਕਚਰ ਦਾ ਕੋਈ ਸਿਧਾਂਤ ਆ ਤੇ ਉਸ ਸਿਧਾਂਤ ਨੇ ਕੁਝ ਅਸੂਲ ਮਿੱਥੇ ਹੋਏ ਨੇ। ਅਮਰੀਕਾ ਦੇ ਵਿੱਚ ਜਦੋਂ ਵਰਲਡ ਲੈਵਲ ਤੇ ਬਹੁਤ ਸਾਰੀਆਂ ਉਥਲ-ਪੁਥਲ ਚੱਲ ਰਹੀਆਂ ਸੀ ਤਾਂ ਉਦੋਂ ਸਿਆਸੀ ਸ਼ਰਨ ਨੂੰ ਅਮਰੀਕਨ ਜੋ ਕਨਸਟੀਟਿਊਸ਼ਨਲ ਹੈ, ਇਹਨਾਂ ਨੇ ਕਿਹਾ ਵੀ ਆਪਾਂ ਆਪਣੇ ਇੰਨਾ ਕੁ ਉਦਾਰ, ਇੰਨੇ ਕੁ ਲਿਬਰਲ ਹੋਈਏ ਕਿ ਆਪਾਂ ਇੱਥੇ ਪਹੁੰਚੇ ਬੰਦੇ ਨੂੰ ਸ਼ਰਨ ਦੇਗੀ। ਤੇ ਦੂਜਾ ਇਹ ਹੈ ਕਿ ਜਦੋਂ ਤੁਸੀਂ ਵਰਲਡ ਨੂੰ ਕੰਟਰੋਲ ਕਰਨ ਦੀ ਇੱਕ ਆਈਡੀਓਲੋਜੀ ਕਹਿ ਲਓ ਜਾਂ ਸਿਧਾਂਤ ਕਹਿ ਲਓ, ਜਾਂ ਇੱਕ ਤੁਸੀਂ ਆਪਣਾ ਇੱਕ ਰੁਤਬਾ ਕਾਇਮ ਰੱਖਣਾ ਚਾਹੁੰਦੇ ਹੋ, ਤਾਂ ਫਿਰ ਤੁਹਾਨੂੰ ਵਰਲਡ ਦੇ ਜਿਹੜੇ ਮਾੜੇ ਦੇਸ਼ ਨੇ, ਜਿਨ੍ਹਾਂ ਦੀ ਜਿਓਗ੍ਰਾਫਿਕਲੀ ਚੁਣੌਤੀਆਂ ਨੇ ਜਾਂ ਜਿਨ੍ਹਾਂ ਦੀਆਂ ਫਾਈਨੈਂਸ਼ੀਅਲੀ ਹਾਲਾਤ ਠੀਕ ਨਹੀਂ ਹੈ, ਫਿਰ ਤੁਹਾਨੂੰ ਉਹਨਾਂ ਨੂੰ ਇੱਕ ਕੰਪਨਸੇਟ ਦੇ ਹਿਸਾਬ ਨਾਲ ਕਿ ਜੇ ਕੋਈ ਇਹਨਾਂ ਮੁਲਕਾਂ 'ਚੋਂ ਸਤਾਇਆ, ਕੋਈ ਕਿਸੇ ਸਿਸਟਮ ਦਾ ਸਤਾਇਆ ਜਾਂ ਕਿਸੇ ਹੋਰ ਕਾਰਨਾਂ ਦਾ ਸਤਾਇਆ ਸਾਡੇ ਮੁਲਕ ਦੇ ਵਿੱਚ ਪਹੁੰਚਦਾ, ਤਾਂ ਸਾਨੂੰ ਇੰਨਾ ਕੁ ਦਾ ਖਿਆਲ ਰੱਖਣਾ ਪੈਣਾ। ਡਜ਼ਨਟ ਮੈਟਰ ਤੁਹਾਡੀ ਪਰਸਨਲੀ ਆਈਡੀਓਲੋਜੀ ਕੀ ਆ, ਉਹ ਇੱਕ ਅਲੱਗ ਚੀਜ਼ ਹੋ ਸਕਦੀ ਹੈ, ਤੁਸੀਂ ਕੁਛ ਵੀ ਹੋ, ਤੁਸੀਂ ਲਿਬਰਲ ਹੋ, ਤੁਸੀਂ ਕੰਜ਼ਰਵੇਟਿਵ ਰਿਪਬਲਿਕਨ ਹੋ, ਤੁਸੀਂ ਡੈਮੋਕ੍ਰੇਟਸ ਹੋ, ਪਰ ਜਿਹੜੇ ਮੁਲਕ ਨੇ ਚੱਲਣਾ ਵਾ, ਹੁਣ ਸਰਕਾਰਾਂ ਆਪਾਂ ਕਹਿੰਦੇ ਕਿ ਇਸ ਗੱਲ ਨੂੰ ਲਮਕਾ ਰਹੀਆਂ ਨੇ, ਪਰ ਮੁਲਕ ਆਲਰੇਡੀ ਕਹਿ ਬੈਠਾ ਵਾ, ਜਿਹੜਾ ਕਨਸਟੀਟਿਊਸ਼ਨ ਆ ਉਹ ਆਲਰੇਡੀ ਕਹਿ ਬੈਠਾ ਵਾ ਵੀ ਜਿਹੜਾ ਅਮਰੀਕਾ ਦੇ ਵਿੱਚ ਆਇਆ ਅਸੀਂ ਉਹਨੂੰ ਸ਼ਰਨ ਦੇਵਾਂਗੇ, ਅਸੀਂ ਉਹਨੂੰ ਗੱਲ ਨਾਲ ਲਾਵਾਂਗੇ। ਸੋ ਇਹ ਹੁਣ ਚੀਜ਼ ਇਸ ਪਰਸਪੈਕਟਿਵ ਤੋਂ ਵੀ ਸਾਨੂੰ ਦੇਖਣੀ ਪੈਣੀ ਆ ਕਿ ਅਮਰੀਕਾ ਦੇ ਵਿੱਚ ਜਿਹੜਾ ਵੀ ਬੰਦਾ ਪਹੁੰਚਦਾ ਵਾ, ਗੈਰ ਕਾਨੂੰਨੀ ਪ੍ਰਵਾਸ ਆ ਜਾਂ ਕੁਛ ਵੀ ਆ, ਤਾਂ ਅਮਰੀਕਾ ਦਾ ਜਿਹੜਾ ਸਟਰਕਚਰ ਆ, ਜਿਹੜਾ ਕਨਸਟੀਟਿਊਸ਼ਨਲ ਸਟਰਕਚਰ ਆ,
ਉਹਨੂੰ ਉੱਥੇ ਰਹਿਣ ਦੀ ਇਜਾਜ਼ਤ ਦੇ ਰਿਹਾ। ਚਲੋ ਹਾਂ, ਜਿਹੜਾ ਘੁਸ ਗਿਆ, ਵੜ ਗਿਆ, ਉਹਨੇ ਅਸਾਈਲਮ ਦੇ ਲਈ ਅਪਲਾਈ ਕਰਤਾ। ਹਾਂ, ਬਾਕੀ ਅਮੈਂਡਮੈਂਟਸ ਦਾ ਰਾਹ ਹਮੇਸ਼ਾ ਖੁੱਲਾ ਰਹਿੰਦਾ, ਤੁਸੀਂ ਹੁੰਦੀਆਂ ਰਹਿੰਦੀਆਂ। ਸੋ ਜਿੱਦਾਂ ਮੈਂ ਗੱਲ ਕਰ ਰਿਹਾ ਸੀਗਾ ਵੀ ਉਹ ਫਿਰ ਇਹ ਜਿਹੜੀਆਂ ਪਾਲਿਸੀਜ਼ ਦੇ ਵਿੱਚ ਜਿਹੜਾ ਉਹ ਆਉਂਦਾ ਆ, ਇਹ ਫਿਰ ਹਾਈਲੀ ਪੋਲੀਟੀਕਲੀ ਚਾਰਜਡ ਮੁੱਦੇ ਜਿਹੜੇ ਇਹ ਬਣ ਜਾਂਦੇ ਆ। ਇਹ ਪਿਛਲੀਆਂ ਇਲੈਕਸ਼ਨਾਂ ਜਿਹੜੀਆਂ 2020 ਵਾਲੀਆਂ ਹੋਈਆਂ ਉਹਦੇ ਵਿੱਚ ਇੰਨਾ ਜ਼ਿਆਦਾ ਨਹੀਂ ਪਰ ਜਿਹੜਾ ਗਰਮਾਇਆ, ਪਰ 2016 ਦੀਆਂ ਇਲੈਕਸ਼ਨ ਦੇ ਵਿੱਚ ਉਦੋਂ ਜ਼ਿਆਦਾ ਸੀਗਾ ਇਹ ਮੁੱਦਾ ਸੀਗਾ, ਇਸ ਵਾਰੀ ਵੀ, ਪਰ ਇੰਨਾ ਨਹੀਂ ਸੀਗਾ। ਮੇਨ ਮੁੱਦਾ ਜਿਹੜਾ ਇਸ ਚੀਜ਼ ਦੇ ਵਿੱਚ ਉਹ ਟਰੰਪ ਵਰਸਿਸ ਉਹ ਸਾਰੀਆਂ ਚੀਜ਼ਾਂ ਜਿਹੜੀਆਂ ਆਪਾਂ ਨੂੰ ਦੇਖਣ ਨੂੰ ਜਿਹੜੀਆਂ ਮਿਲੀਆਂ, ਹੋਰ ਪਾਸੇ ਵੱਲ ਨੂੰ ਗੱਲ ਜਿਹੜੀ ਆ ਉਹ ਇਹਨਾਂ ਦੀ ਚਲੇਗੀ। ਇਹ ਵਿਚਾਰਿਆਂ ਦੀ ਗੱਲ ਵਿੱਚ ਵਿਚਾਲੇ ਜਿਹੜੇ ਇਮੀਗ੍ਰੈਂਟਸ ਜਿੰਨੇ ਵੀ ਆ ਉਹ ਫਿਰ ਵਿੱਚ ਹੀ ਜਿਹੜਾ ਉਹ ਗੱਲ ਤਣ ਪੱਤਣ ਜਿਹੜੀ ਕਿਸੇ ਜਿਹੜੀ ਉਹ ਨਹੀਂ ਲੱਗੀ। ਹੁਣ ਪਿਛਲੇ 2 ਸਾਲਾਂ ਦੇ ਵਿੱਚ ਇਹਨਾਂ ਨੇ ਉਦਾਰਵਾਦ ਦੀ ਸੋਚ ਰੱਖੀ ਆ, ਜਿਹੜੇ ਬਾਈਡਨ ਪ੍ਰਸ਼ਾਸਨ ਆ ਉਹਨਾਂ ਨੇ ਤਾਂ ਇੱਕ ਟਾਈਮ ਤੇ ਇਹ ਵੀ ਜਿਹੜਾ ਆ ਕਮਲਾ ਹੈਰਿਸ ਜਿਹੜੀ ਉਪ ਰਾਸ਼ਟਰਪਤੀ, ਉਹਨਾਂ ਨੇ ਕਹਿਤਾ ਸੀਗਾ ਵੀ ਬਾਰਡਰ ਕਾਈਂਡ ਆਫ ਖੁੱਲੇ ਹੀ ਆ। ਫਿਰ ਹੁਣ ਉਹ ਜਦੋਂ ਏਦਾਂ ਹੁੰਦਾ ਵੀ ਉਹਨਾਂ ਨੇ ਕਿਹਾ ਵੀ ਇਹ ਪਾਲਿਸੀਜ਼ ਕੀ ਹੋਣੀਆਂ ਆ। ਦੇਖੋ, ਜਿਹੜਾ ਬਾਰਡਰ ਪੈਟਰੋਲ ਏਜੰਟ ਆ ਉਹਨੇ ਟਰੰਪ ਅੰਡਰ ਵੀ ਕੰਮ ਕੀਤਾ, ਉਹ ਹੁਣ ਬਾਈਡਨ ਅੰਡਰ ਵੀ ਕਰ ਰਿਹਾ। ਹੋ ਸਕਦਾ ਵੀ ਉਹਨੇ ਓਬਾਮਾ ਅੰਡਰ ਵੀ ਜਿਹੜਾ ਉਹ ਕੀਤਾ ਹੋਵੇ, ਸੇਮ ਜਿਹੜੇ ਹੁੰਦੇ ਆ। ਉੱਤੋਂ ਕੀ ਪਾਲਿਸੀਜ਼ ਉਸ ਦੇ ਆਧਾਰ ਦੇ ਨਾਲ ਆ ਰਹੀਆਂ, ਉਹਨਾਂ ਨੇ ਉਸ ਹਿਸਾਬ ਦੇ ਨਾਲ ਚੱਲਣਾ। ਕਿਸੇ ਦਾ ਆਪਣਾ ਨਿੱਜੀ ਉਸ ਦੇ ਵਿੱਚ ਕੀ ਰਾਏ ਆ, ਉਹ ਥੋੜਾ ਬਹੁਤਾ ਅਸਰ ਕਰ ਸਕਦੀ ਹੋਵੇ, ਕਿਸੇ ਕੇਸ ਤੇ ਕਰ ਜਾਵੇ, ਪਰ ਮੋਸਟਲੀ ਉਹਨਾਂ ਨੇ ਜੋ ਪਾਲਿਸੀਜ਼ ਉੱਤੋਂ ਆਈਆਂ, ਜਿੱਦਾਂ ਦੇ ਮੈਮੋ ਚੱਲ ਰਹੇ ਆ, ਜੋ ਆ ਰਿਹਾ, ਉਹਦੇ ਹਿਸਾਬ ਦੇ ਨਾਲ ਹੀ ਜਿਹੜਾ ਉਹ ਉਹਨਾਂ ਨੇ ਚੱਲਣਾ ਹੁੰਦਾ ਹੈ। ਜੇ ਉੱਤੋਂ ਜ਼ਿਆਦਾ ਸਖਤੀ ਹੈ, ਇੱਥੇ ਹੋਰ ਜ਼ਿਆਦਾ ਸਖਤੀ ਆ। ਜੇ ਉੱਤੋਂ ਉਹਨਾਂ ਨੇ ਢਿੱਲ ਰੱਖੀ ਆ, ਹੋ ਸਕਦਾ ਵੀ ਕੋਈ ਜ਼ਿਆਦਾ ਹੀ ਢਿੱਲ ਦੇ ਦੇਵੇ, ਕੋਈ ਮਾੜੀ ਮੋਟੀ ਢਿੱਲ ਦੇ ਦੇਵੇ। ਫਿਰ ਇਹਦੇ ਵਿੱਚ ਲੋਕਾਂ ਨੂੰ ਹੋਰਲੇ ਮੁਲਕਾਂ ਦੇ ਵਿੱਚ ਜਿਹੜੇ ਉਹ ਰਹਿ ਰਹੇ ਸੀ, ਉਹਨਾਂ ਨੂੰ ਲੱਗਾ ਵੀ ਹਾਂ ਹੁਣ ਮੌਕਾ ਹੈ ਆਪਣੇ ਕੋਲ, ਇੱਥੇ ਆਪਾਂ ਆਵਾਂਗੇ, ਇੱਥੇ ਸ਼ਾਇਦ ਸਾਡੇ ਪ੍ਰਵਾਸ ਦਾ ਜਿਹੜਾ ਆ ਉਹ ਕੰਮ ਸੌਖਾ ਹੋਊਗਾ। ਜਿੱਥੇ ਅਸੀਂ ਇਸ ਟਾਈਮ ਰਹਿ ਰਹੇ ਆ ਉੱਥੇ ਹਾਲਾਤ ਸਾਡੇ ਲਈ ਜਿਹੜੇ ਬਹੁਤੇ ਚੰਗੇ ਨਹੀਂ ਆ, ਤੇ ਹੁਣ ਸਾਡੇ ਕੋਲ ਮੌਕਾ ਆ। ਕਈਆਂ ਦੇ ਲਈ ਇਹ ਫਿੱਟ ਬੈਠਾ ਕੰਮ, ਕਈਆਂ ਦੇ ਲਈ ਨਹੀਂ ਫਿੱਟ ਬੈਠਾ ਜਿਹੜਾ ਇਹ ਕੰਮ। ਹੁਣ ਕੀ ਹੋਇਆ, ਕੱਲ ਜਿਹੜੇ ਵੀਕਐਂਡ ਦੇ ਉੱਤੇ ਜਿਹੜੇ ਰਾਸ਼ਟਰਪਤੀ ਬਾਈਡਨ ਆ ਉਹ ਟੈਕਸਸ ਦੇ ਜਿਹੜਾ ਨਾਲ ਟੈਕਸਸ ਤੇ ਮੈਕਸੀਕੋ ਦਾ ਬਾਰਡਰ ਜਿਹੜਾ ਉਹ ਲੱਗਦਾ ਉੱਥੇ ਗਏ। ਮੁੱਦਾ ਤਾਂ ਗਰਮਾਉਣਾ ਹੀ ਸੀਗਾ ਵੀ ਕੋਈ ਵੀ ਰਾਸ਼ਟਰਪਤੀ ਇੱਕ ਬਾਰਡਰ ਦਾ ਨਿਰੀਖਣ ਕਰਨ ਦੇ ਲਈ ਜਿਹੜਾ ਉਹ ਜਾਵੇ, ਤੇ ਉਹ ਤਾਂ ਮੁੱਦਾ ਫਿਰ ਆਬਵੀਅਸਲੀ ਜਿਹੜਾ ਅਮਰੀਕਾ ਦਾ ਰਾਸ਼ਟਰਪਤੀ ਹੋਵੇ ਹਨਾ ਵੀ ਉਹ ਫਿਰ ਜਾਣਾ। ਹੁਣ ਜਿਹੜੇ ਅਮਰੀਕਾ ਦੇ ਰਾਸ਼ਟਰਪਤੀ ਉਹ ਡੈਮੋਕ੍ਰੇਟ ਆ, ਜਿਹੜੇ ਟੈਕਸਸ ਦੇ ਗਵਰਨਰ ਆ, ਜਿਹੜੇ ਸੂਬੇ ਦੇ ਉੱਥੇ ਦੇ ਪ੍ਰਧਾਨ ਕਹਿ ਲਓ ਹਨਾ ਵੀ ਉਹ ਰਿਪਬਲਿਕਨ ਆ। ਉਹਨਾਂ ਨੇ ਆਪਣੇ ਹੱਥ ਦੇ ਨਾਲ ਚਿੱਠੀ ਡਿਲੀਵਰ ਕੀਤੀ ਰਾਸ਼ਟਰਪਤੀ ਬਾਈਡਨ ਨੂੰ, ਉਹਨਾਂ ਨੇ ਚੰਗੀਆਂ ਝਾੜਾਂ ਪਾਈਆਂ ਉਹਦੇ ਵਿੱਚ। ਇਹ ਮੁੱਦਾ ਫਿਰ ਹੋਰ ਜਿਹੜਾ ਉਹ ਗਰਮਾਉਣਾ ਸੀਗਾ, ਕਹਿੰਦੇ ਹੁਣ ਤੁਸੀਂ ਫੋਟੋ ਸ਼ੂਟ ਤਾਂ ਕਰਨ ਆ ਗਏ ਆ ਇੱਥੇ, ਪਰ ਇਹ ਮੁੱਦੇ ਦਾ ਹੱਲ ਕਰੋ। ਏਦਾਂ ਗੱਲ ਜਿਹੜੀ ਉਹ ਬਣਦੀ ਨਹੀਂ ਵੀ ਤੁਸੀਂ ਜਿਸ ਹਿਸਾਬ ਦੇ ਨਾਲ ਹੁਣ ਤੁਸੀਂ ਕਰ ਰਹੇ ਆ, ਤੁਹਾਡੀ ਢਿੱਲ ਦੇ ਕਰਕੇ ਬਹੁਤ ਨੁਕਸਾਨ ਹੋ ਰਿਹਾ। ਦੇਖੋ ਇਹ ਅਸਲ ਸੰਘੀ ਢਾਂਚਾ। ਹਾਂਜੀ, ਇਹ ਮਤਲਬ ਤੁਹਾਨੂੰ ਮਿਸਾਲ ਮਿਲਦੀ ਹੈ ਵੀ ਗਵਰਨਰ ਦੇ ਵਿੱਚ ਕਹਿ ਲਓ ਇੰਨਾ ਕੁ ਦਮ ਆ ਵੀ ਪ੍ਰੈਜ਼ੀਡੈਂਟ ਨੂੰ ਉਹ ਗੱਲ ਕਹਿ ਸਕਦਾ। ਅਗਲੇ ਨੇ ਕਿਹਾ ਹੱਥੋਂ ਦੇ ਨਾਲ ਚਿੱਠੀ ਲਿਖ ਕੇ ਜਿਹੜੀ ਉਹਨੇ ਕੱਲੀ ਵੀ ਆਹ ਸਾਡੇ ਦੇਖੋ ਜੀ ਇੱਕ ਬਾਰਡਰ ਸਟੇਟ ਹੋਣ ਦੇ ਜਿੱਥੋਂ ਮਾਈਗ੍ਰੇਸ਼ਨ ਅਨਕੰਟਰੋਲਡ, ਉਹ ਕਹਿੰਦੇ ਵੀ ਅਨਕੰਟਰੋਲਡ ਮਾਈਗ੍ਰੇਸ਼ਨ ਜਿਹੜੀ ਹੋ ਰਹੀ ਆ, ਵੀ ਭਾਈ ਤੁਸੀਂ ਕਰਦੇ ਹੀ ਕੱਖ ਨਹੀਂ, ਹੱਥ ਤੇ ਹੱਥ ਧਰ ਕੇ ਬੈਠੇ ਆ ਵੀ ਤੁਸੀਂ ਸਾਡੀਆਂ ਸਿਟੀਜ਼, ਸਾਡੀਆਂ ਜਿਹੜੇ ਇੱਥੇ ਆਲੇ ਦੁਆਲੇ ਰਹਿਣ ਵਾਲੇ ਆ ਲੋਕ ਆ, ਪ੍ਰਾਪਰਟੀ ਓਨਰਸ ਆ, ਸਾਰਿਆਂ ਨੂੰ ਨੁਕਸਾਨ ਕਰ ਰਹੇ। ਉਹਨਾਂ ਨੇ ਕਿਹਾ ਵੀ $20 ਬਿਲੀਅਨ ਤੁਸੀਂ ਟੂ ਲੇਟ ਆ, ਤੇ 2 ਸਾਲ ਤੁਸੀਂ ਲੇਟ ਆਏ ਆ ਇੱਥੇ। ਆਲਦੋ ਸ਼ੁਰੂਆਤ ਦੇ ਵਿੱਚ ਜਦ ਬਾਈਡਨ ਪ੍ਰਸ਼ਾਸਨ ਆਇਆ ਸੀ, ਉਹਨਾਂ ਨੇ ਜਿਹੜੀ ਉਪ ਰਾਸ਼ਟਰਪਤੀ ਕਮਲਾ ਹੈਰਿਸ ਆ ਉਸ ਨੂੰ ਕਿਹਾ ਸੀਗਾ ਵੀ ਭਾਈ ਤੁਸੀਂ ਇਸ ਮੁੱਦੇ ਦਾ ਹੱਲ ਕਰੋ, 2 ਸਾਲ ਦੇ ਲਈ ਮੈਂ ਤੁਹਾਡੇ ਹੱਥ ਦੇ ਵਿੱਚ ਚਾਬੀ ਜਿਹੜੀ ਇੱਕ ਹਿਸਾਬ ਦੇ ਨਾਲ ਇਹਦੀ ਦਿੰਦਾ ਆ, ਤੇ ਤੁਸੀਂ ਕਰੋ। ਪਰ ਉਹ ਬੀਬਾ ਜੀ ਕੋਈ ਬਹੁਤਾ ਉਹਨਾਂ ਨੇ ਇਸ ਦੇ ਵਿੱਚ ਕਾਰਜਕਾਰੀ ਜਿਹੜੀ ਉਹ ਦਿਖਾਈ ਨਹੀਂ ਹੈਗੀ। ਉਪ ਰਾਸ਼ਟਰਪਤੀ ਦਾ ਉਹਨਾਂ ਦਾ ਕਿੱਦਾਂ ਦਾ ਆ, ਉਹਨਾਂ ਦੇ ਆਪਣੇ ਸੰਬੰਧ ਹੁਣ ਕਿੱਦਾਂ ਦੇ ਆ ਰਾਸ਼ਟਰਪਤੀ ਦੇ ਨਾਲ, ਉਹ ਇੱਕ ਵੱਖਰੀ ਚਰਚਾ ਦਾ ਜਿਹੜਾ ਵਿਸ਼ਾ ਆ। ਪਰ ਉਹਨਾਂ ਨੇ ਇਸ ਮੁੱਦੇ ਦੇ ਉੱਤੇ ਕੋਈ ਬਹੁਤੀ ਤਨਦੇਹੀ ਦੇ ਨਾਲ ਕੰਮ ਜਿਹੜਾ ਕਹਿ ਸਕਦੇ ਨਹੀਂ ਕੀਤਾ। ਇੱਕ ਵਾਰੀ ਸਦਰਨ ਜਿਹੜੇ ਇਹ ਬਾਰਡਰ ਤੋਂ ਥੱਲੇ ਹੋਰ ਮੁਲਕਾਂ ਦੇ ਵਿੱਚ ਜਾ ਕੇ ਇੱਕ ਦੌਰਾ ਕਰਕੇ ਆਏ ਸੀਗੇ, ਉੱਥੇ ਉਹਨਾਂ ਨੇ ਇਹੀ ਕਹਿਣ ਦੀ ਜਿਹੜੀ ਹਰ ਵਾਰੀ ਜਿਹੜੀ ਕਹਿੰਦੀ ਆ ਕਿ ਤੁਸੀਂ ਭਾਈ ਆਪਣੇ ਮੁਲਕ ਦੇ ਹਾਲਾਤ ਸੁਧਾਰੋ, ਅਸੀਂ ਤੁਹਾਨੂੰ ਥੋੜੇ ਜਿਹੀ ਰਾਸ਼ੀ ਦਿੰਦੇ ਆ ਤਾਂ ਜੋ ਲੋਕਾਂ ਦਾ ਪਲਾਇਨ ਇੱਧਰਲੇ ਪਾਸੇ ਨੂੰ ਨਾ ਹੋਵੇ। ਪਰ ਜਿਹੜੇ ਮੁਲਕ ਕਰਦੇ ਕਰਪਟ ਨੇ, ਕਰਦੇ ਏਦਾਂ ਚੱਲਦੇ ਆ, ਉਹਨਾਂ ਨੂੰ ਤੁਸੀਂ ਹੋਰ ਰਾਸ਼ੀ ਦੇ ਵੀ ਦਓਗੇ, ਉਹਨਾਂ ਨੇ ਉਹ ਹਾਲਾਤ ਜਿਹੜੇ ਬਹੁਤੇ ਸੁਧਰਨੇ ਜਿਹੜੇ ਉੱਥੇ ਨਹੀਂ ਹੁੰਦੇ। ਸੋ ਫਿਰ ਮੁੱਦਾ ਚੱਲਿਆ ਜਦੋਂ ਕਾਰਵਾਂ ਇੱਥੇ ਜਿਹੜਾ ਦੱਸੇ ਜਾਂਦੇ ਸੀਗੇ ਵੀ ਲੋਕਾਂ ਦੀ ਹਜ਼ਾਰਾਂ ਸੰਖਿਆ ਦੇ ਵਿੱਚ ਭੀੜ ਇਕੱਠੇ ਹੋ ਕੇ ਬਾਰਡਰ ਜਿਹੜਾ ਕ੍ਰਾਸ ਕਰਨ ਵੱਲ ਨੂੰ ਜਿਹੜੀ ਉਹ ਆਉਂਦੀ ਆ।
ਇੱਕ ਨਹੀਂ ਕਈ ਵਾਰੀ ਇਦਾਂ ਦੇ ਜਿਹੜੇ ਕਾਰਵਾਂਸ ਜਿਹੜੇ ਆ ਉਹ ਆਪਾਂ ਦੇਖੇ, ਬੜੀ ਚਰਚਾ ਦਾ ਵਿਸ਼ਾ ਜਿਹੜਾ ਉਹ ਜਿਹੜੇ ਉਹ ਬਣੇ। ਸੋ ਹੁਣ ਜਿਹੜੇ ਰਾਸ਼ਟਰਪਤੀ ਆ ਬਾਈਡਨ ਆ, ਉਹ ਹੁਣ 3 ਅਮੀਗੋਜ਼ ਸਮਿਟ ਦੇ ਉੱਤੇ ਜਿਹੜੇ ਉਹ ਗਏ ਨੇ। ਸੋ ਇਹ ਹੁਣ ਦੇਖਣਾ ਹੈ ਵੀ ਉੱਥੇ ਕੀ ਜਿਹੜਾ ਉਹ ਆਖਦੇ ਆ। ਇਸ ਪੂਰੀ ਸਮਿਟ ਦੇ ਵਿੱਚ ਜਿਹੜਾ ਮਾਈਗ੍ਰੇਸ਼ਨ ਦਾ ਇਸ਼ੂ ਆ, ਉਹਦੀ ਕਹਿ ਸਕਦੇ ਆ ਵੀ ਜਿਹੜੀ ਸ਼ੈਡੋ ਆ ਉਹ ਬਹੁਤ ਲੰਬੀ ਆ ਤੇ ਬਹੁਤ ਸੰਘਣੀ ਜਿਹੜੀ ਸ਼ੈਡੋ ਇਸ ਪੂਰੇ ਮੁੱਦੇ ਦੇ ਉੱਤੇ ਜਿਹੜੀ ਉਹ ਇਸ ਟਾਈਮ ਪੈ ਰਹੀ ਹੈਗੀ ਆ। ਇਹ ਉਦੋਂ ਪ੍ਰਵੀਨ ਜੀ ਜਿਹੜੀ ਇਹ ਦੌਰਾ ਆ ਰਿਹਾ ਆ, ਉਸ ਟਾਈਮ ਦੇ ਉੱਤੇ ਜਦੋਂ ਰੀਸੈਂਟਲੀ ਅਲ ਚਾਪੋ ਦਾ ਜਿਹੜਾ ਮੁੰਡਾ ਆ, ਉਹਨੂੰ ਗ੍ਰਿਫਤਾਰ ਜਿਹੜਾ ਮੈਕਸੀਕੋ ਦੇ ਵਿੱਚ ਉਹ ਕੀਤਾ ਗਿਆ ਹੈਗਾ ਆ। ਝੜਪਾਂ ਹੋਈਆਂ, ਹਾਂ, ਵੀ 29 ਜਾਣੇ ਮਰੇ, 10 ਜਿਹੜੇ ਪੁਲਿਸ ਵਾਲੇ, ਫੌਜ ਦੇ ਮੈਕਸੀਕੋ ਵਾਲੇ ਤੇ 19 ਜਿਹੜੇ ਉਹਨਾਂ ਦੇ ਜਿਹੜੇ ਗੈਂਗ ਵਾਲੇ ਸੀਗੇ। ਉਸ ਤੋਂ ਬਾਅਦ ਕਿਉਂਕਿ ਉਹ ਸਿਨੋਲਾ ਕਾਰਟਲ ਦੇ ਨਾਲ ਸੰਬੰਧਿਤ ਸੀਗਾ, ਜਿਹੜੇ ਉੱਥੇ ਜਹਾਜ਼ ਵੀ ਉਤਰੇ ਸੀ, ਬੜੇ ਕੈਨੇਡੀਅਨ ਅਮਰੀਕੀ ਬਹੁਤ ਫਸੇ ਪਏ ਨੇ ਵੀ, ਕਿਉਂਕਿ ਉਹਨਾਂ ਨੇ ਤਾਂ ਇੱਕ ਹਿਸਾਬ ਦੇ ਨਾਲ ਸ਼ਹਿਰ ਤੇ ਕਬਜ਼ਾ ਜਿਹਾ ਕਰ ਲਿਆ। ਜਹਾਜ਼ ਚੜ੍ਹਦੇ ਤੇ ਗੋਲੀਆਂ ਚੱਲਦੀਆਂ ਵਧੀਆਂ ਆਈਆਂ, ਕਿੰਨੀਆਂ ਵੀਡੀਓਜ਼ ਜਿਹੜੀਆਂ ਆਈਆਂ, ਜਿਹੜੇ ਜਹਾਜ਼ ਦੇ ਵਿੱਚ ਪੈਸੰਜਰ ਸੀਗੇ ਉਹ ਸੀਟਾਂ ਥੱਲੇ ਲੁਕ ਕੇ ਜਾ ਰਹੇ ਸੀ ਵੀ ਖੌਰੇ ਅੰਦਰ ਨਾ ਜਿਹੜਾ ਉਹ ਗੋਲੀ ਇਸ ਦੇ ਉੱਤੇ ਜਿਹੜੀ ਉਹ ਲੱਗ ਜਾਵੇ। ਸੋ ਇਹ ਜਿਹੜੀ ਹੋਈ ਆ। ਸੋ ਪ੍ਰੈਜ਼ੀਡੈਂਟ ਬਾਈਡਨ ਦਾ ਪਹਿਲਾ ਦੌਰਾ ਆ ਬਾਰਡਰ ਦਾ ਵੀ, ਤੇ ਪਹਿਲਾ ਹੀ ਦੌਰਾ ਹੈ ਜਿਹੜਾ ਇਹ ਮੈਕਸੀਕੋ ਦੇ ਵਿੱਚ ਅਲ ਪਾਸੋ ਦੇ ਵਿੱਚ, ਜਿੱਥੇ ਉਹ ਬਾਰਡਰ ਆ ਉੱਥੇ ਜਿਹੜੇ ਹੋ। ਤੁਸੀਂ ਇੱਕ ਗੱਲ ਮੈਂ ਤੁਹਾਨੂੰ ਹੋਰ ਪੁੱਛਣੀ ਚਾਹਣਾ, ਤੁਸੀਂ ਤਾਂ ਸਾਰੇ ਪ੍ਰਸ਼ਾਸਨ ਦੀਆਂ ਖਬਰਾਂ ਹੀ ਤਕਰੀਬਨ ਕਰ ਰਹੇ ਹੋ ਲਗਾਤਾਰ, ਔਰ ਜਿਹੜਾ ਆਈਡੀਓਲੋਜੀਕਲੀ ਸਟਾਂਸ ਆ ਉਹਨਾਂ ਦਾ ਆਪਾਂ ਦੇਖਿਆ ਹੀ ਆ, ਪਰ ਇਹੋ ਜਿਹੜਾ ਹੁਣ ਮੌਜੂਦਾ ਪ੍ਰਸ਼ਾਸਨ ਹੈ, ਬਾਈਡਨ ਪ੍ਰਸ਼ਾਸਨ, ਇਹ ਜਿਵੇਂ ਕਮਲਾ ਹੈਰਿਸ ਦਾ ਤੁਸੀਂ ਜ਼ਿਕਰ ਕਰਕੇ ਹਟੇ ਆ, ਹੋਰ ਵੀ ਕਦੇ ਇੱਕ ਦੌਰੇ ਤੋਂ ਬਿਨਾਂ ਕਦੇ ਹੋਰ ਵੀ ਇਹਨਾਂ ਨੇ ਇਸ ਮਸਲੇ ਨੂੰ ਕਦੇ ਵਿਚਾਰਿਆ ਜਾਂ ਕਦੇ ਗੱਲਬਾਤ ਕੀਤੀ ਹੈ ਜਾਂ ਕਦੇ ਨਹੀਂ? ਇੱਕ ਤਾਂ ਚਲੋ ਵਿੱਚ ਕੋਵਿਡ ਦਾ ਰੌਲਾ ਰੱਪਾ ਰਿਹਾ ਇਹਨਾਂ ਦੇ ਕਾਰਜਕਾਲ ਦੇ ਵਿੱਚ, ਫਿਰ ਇਕਨੋਮੀ ਜਿਹੜੀ ਉਹ ਟੈਂਕ ਕਰੀ ਜਾਂਦੀ ਆ, ਥੱਲੇ ਨੂੰ ਜਿਹੜੀ ਉਹ ਜਾਈ ਜਾਂਦੇ ਆ, ਲੋਕਾਂ ਦੀ ਜੇਬ 'ਚ ਮਨੀ ਨਹੀਂ, ਡਾਲਰ ਜਿਹੜੇ ਉਹ ਘਟਦੇ ਜਾ ਰਹੇ ਆ, ਉਹ ਮੁੱਦੇ ਜ਼ਿਆਦਾ ਗਰਮਾਏ ਰਹੇ। ਫਿਰ ਜਿਹੜੇ ਇਹ ਸਾਈਡ ਲਾਈਨ ਦੇ ਉੱਤੇ ਜਿਹੜਾ ਉਹ ਹੋ ਗਿਆ, ਇਹ ਮੁੱਦਾ ਹੁੰਦਾ ਆ ਹਮੇਸ਼ਾ ਹੀ, ਜਿਹੜਾ ਉਹ ਹੁੰਦਾ ਆ, ਪਰ ਇਹ ਡਿਪੈਂਡ ਕਰਦਾ ਵੀ ਉਸ ਟਾਈਮ ਦੇ ਉੱਤੇ ਹੋਰ ਦੂਜੇ ਕਿਹੜੇ ਮੁੱਦੇ ਚੱਲ ਰਹੇ ਆ। ਵੀ ਜੇ ਉਹ ਜ਼ਿਆਦਾ ਗਰਮ ਨੇ, ਜੇ ਉਹ ਹਾਵੀ ਹੋ ਗਏ, ਪਿੱਛੇ ਹੋ ਜਾਂਦਾ। ਜਦੋਂ ਉਹ ਥੋੜੇ ਜਿਹੇ ਠੀਕ ਹੋ ਜਾਂਦੇ ਆ, ਫਿਰ ਜ਼ਿਆਦਾ ਹਾਵੀ ਜਿਹੜਾ ਉਹ ਹੋਣ ਲੱਗ ਜਾਂਦਾ ਆ। ਸੋ ਇਹ ਇਸ ਲਈ ਥੋੜਾ ਜਿਹਾ ਪਿੱਛੇ ਰਿਹਾ, ਪਰ ਹੁਣ ਉਹਨਾਂ ਦੀ ਇਸ ਜਿਹੜੇ ਦੌਰੇ ਤੋਂ ਬਾਅਦ ਚ ਮੈਨੂੰ ਲੱਗਦਾ ਹੈ ਵੀ ਇਹ ਫਿਰ ਫਰੰਟ ਲਾਈਨ ਦੇ ਉੱਤੇ ਜਿਹੜਾ ਇਹ ਆ ਜਾਣਾ ਹੈ। ਮੈਨੂੰ ਇਹ ਲੱਗਦਾ ਵੀ ਜਿਹੜਾ ਇਹਨਾਂ ਦੇ ਉੱਤੇ ਬਾਰਡਰ ਦੇ ਉੱਤੇ ਗੱਲ ਕਰਨ ਲੱਗੇ ਨੇ ਇਹ ਪ੍ਰਸ਼ਾਸਨ, ਬਾਈਡਨ ਪ੍ਰਸ਼ਾਸਨ, ਇਹਦਾ ਇੱਕ ਕਾਰਨ ਇਹ ਵੀ ਹੈ ਮਹਿੰਗਾਈ ਆ ਤੇ ਅਮਰੀਕੀਆਂ ਦਾ ਸਰਕਾਰ ਤੇ ਵੈਸੇ ਵੀ ਦਬਾਅ ਹੋਣ ਕਰਕੇ। ਕਿਉਂਕਿ ਦੇਖੋ, ਇੱਕ ਤਾਂ ਤੁਸੀਂ ਜਿਹੜੀ ਸ਼ੁਰੂਆਤ ਦੇ ਵਿੱਚ ਗੱਲ ਕੀਤੀ ਉਹ ਬੜੀ ਵਧੀਆ ਗੱਲ ਹੈ ਕਿ ਜਿਹੜੇ ਲੋਕਾਂ ਦਾ ਇਤਰਾਜ਼ ਆ ਉਹਨਾਂ ਦਾ ਮੁਲਕ ਦੇ ਸੋਰਸਸ ਨੂੰ ਲੈ ਕੇ, ਕਿ ਸੋਰਸਸ ਮੁਲਕ ਦੇ ਆ, ਅਸੀਂ ਇਹਨਾਂ ਚੀਜ਼ਾਂ ਦੇ ਹੱਕਦਾਰ ਆ। ਬਾਹਰੋਂ ਬੰਦਾ ਆਉਂਦਾ ਇੱਥੇ 10-12 ਸਾਲ ਲਾਉਂਦਾ ਤੇ ਮੁੜ ਕੇ ਇੱਧਰ ਦਾ ਬਸ਼ਿੰਦਾ ਬਣ ਕੇ ਰਹਿ ਜਾਂਦਾ। ਔਰ ਕੱਲਾ ਉਹੀ ਨਹੀਂ, ਉਹ ਕਹਿੰਦੇ ਵੀ ਆਉਂਦਿਆਂ ਨੂੰ ਹੀ ਜਿਹੜੀਆਂ ਸਾਰੀਆਂ ਸਹੂਲਤਾਂ ਮਿਲ ਰਹੀਆਂ, ਸਾਨੂੰ ਉਹ ਚੀਜ਼ਾਂ ਮਿਲਦੀ ਰਹੀਆਂ ਜਿਹੜੀਆਂ ਇਹਨਾਂ ਨੂੰ ਮਿਲ ਰਹੀਆਂ। ਹਾਂਜੀ, ਮਤਲਬ ਅਸੀਂ ਪੱਕੇ ਆ, ਅਸੀਂ ਉਹਨਾਂ ਚੀਜ਼ਾਂ ਤੋਂ ਵਾਂਝੇ ਆ, ਜਿਹੜੇ ਕੱਚੇ ਆ ਉਹ ਮਤਲਬ ਇਹ ਲਾਭ। ਹਾਂ, ਤਾਂ ਉਹ ਚੀਜ਼ ਨੇ ਕਿਤੇ ਨਾ ਕਿਤੇ ਪ੍ਰੈਸ਼ਰਾਈਜ਼ ਕੀਤਾ ਇਸ ਸਰਕਾਰ ਨੂੰ ਕਿ ਤੁਹਾਡਾ ਵੈਸੇ ਵੋਟ ਬੈਂਕ ਦੇ ਹਿਸਾਬ ਨਾਲ ਜੋ ਮਰਜ਼ੀ ਰੁਖ ਹੋਵੇ, ਪਰ ਤੁਹਾਨੂੰ ਇਹਦੇ ਤੇ ਆਉਣਾ ਤਾਂ ਪੈਣਾ ਹੀ ਹੈ ਇਸ ਮਸਲੇ। ਐਕਚੁਅਲੀ ਇਹਨਾਂ ਨੇ ਜਾਣਾ ਤਾਂ ਸੀਗਾ, ਰਾਸ਼ਟਰਪਤੀ ਬਾਈਡਨ ਦੇ ਬੜੇ ਜਿਹੜੇ ਇੰਟਰਨੈਸ਼ਨਲ ਦੌਰੇ ਰੱਦ ਜੇ ਹੋ ਗਏ, ਰੀਜ਼ਨ ਉਹਦੇ ਵਿੱਚ ਕੋਵਿਡ ਦਾ ਹੀ ਰੌਲਾ ਰੱਪਾ ਰਿਹਾ। ਫਿਰ ਘੱਟ ਜਿਹੜੇ ਅਜੇ ਤੱਕ ਬਾਹਰ ਗਏ ਨੇ। ਇਹਨਾਂ ਨੇ 3 ਅਮੀਗੋਜ਼ ਸਮਿਟ ਜਿਹੜੀ ਇਹ ਇਸ ਦੇ ਵਿੱਚ ਕਰਨੀ ਸੀਗੀ, ਤੇ ਉਸ ਤੋਂ ਪਹਿਲਾਂ ਇਹ ਇੱਥੇ ਰੁਕ ਕੇ ਜਿਹੜੇ ਉਹ ਗਏ ਆ, ਤੇ ਜਿੱਥੇ ਗ੍ਰੈਗ ਐਬਟ ਨੇ ਉਹਨਾਂ ਨੂੰ ਖਰੀਆਂ ਜਿਹੜੀਆਂ ਉਹ ਸੁਣਾਈਆਂ ਆ। ਤੇ ਹੁਣ ਦੇਖਦੇ ਆ ਵੀ ਆਪਣਾ ਕੀ ਸਟਾਂਸ ਜਿਹੜਾ ਉੱਥੇ ਦਿੰਦੇ ਨੇ। ਮੈਕਸੀਕੋ ਨੇ ਉਦਾਂ ਕਹਿੰਦੇ ਆ, ਹੁਣ ਬਹੁਤ ਜਿਹੜੀ ਇਹ ਸੁਣਨ ਦੇ ਵਿੱਚ ਗੱਲ ਆ ਰਹੀ ਆ ਵੀ ਅੱਗੇ ਦੇ ਨਾਲੋਂ ਪਹਿਲਾਂ ਸਖਤੀ ਜਿਹੜੀ ਉਹਨਾਂ ਨੇ ਜ਼ਿਆਦਾ ਕੀਤੀ ਹੈਗੀ। ਜਿਹੜੇ ਬਾਰਡਰ ਉਧਰੋਂ ਉਹਨਾਂ ਦੇ ਮੁਲਕ ਥਾਣੀ ਆ ਕੇ ਕ੍ਰਾਸ ਕਰਕੇ ਜਿਹੜਾ ਉਹ ਜਾਂਦੇ ਆ, ਉਹਨਾਂ ਉੱਤੇ ਉਹਨਾਂ ਨੇ ਸਖਤੀ ਜਿਹੜੀ ਉਹ ਵਧਾਈ ਆ। ਇਹਦੇ ਵਿੱਚ ਸਭ ਤੋਂ ਵੱਡਾ ਨਾਲ ਕੱਲਾ ਇਹੀ ਨਹੀਂ ਆ ਵੀ ਬਾਰਡਰ ਟੱਪ ਕੇ ਜਿਹੜਾ ਉਹ ਆ ਰਹੇ ਆ। ਇਸ ਟਾਈਮ ਇਸ ਮਸਲੇ ਦੇ ਨਾਲ ਜਿਹੜਾ ਉਹ ਮਸਲਾ ਜੁੜ ਜਾਂਦਾ ਹੈ ਪ੍ਰਵੀਨ, ਜਿਹੜੇ ਫੈਂਟਨਲ ਦਾ ਸਮਗਲਿੰਗ ਜਿਹੜੀ ਹੋ ਰਹੀ ਹੈ, ਡਰੱਗ ਸਮਗਲਿੰਗ ਜਿਹੜੀ ਉਹ ਨਾਲ ਹੋ ਰਹੀ ਆ, ਹਿਊਮਨ ਸਮਗਲਿੰਗ ਜਿਹੜੀ ਹਿਊਮਨ ਟ੍ਰੈਫਿਕਿੰਗ ਜਿਹਨੂੰ ਕਹਿੰਦੇ ਆ ਵੀ ਉਹ ਹੋ ਰਹੀ ਆ। ਉਹ ਮੁੱਦਾ ਜਿਹੜਾ ਉਹ ਫਿਰ ਹਾਵੀ ਹੋਇਆ। ਫੈਂਟਨਲ ਦਾ ਜਿਹੜਾ ਚਰਚਾ ਪਿਛਲੇ ਦਿਨਾਂ 'ਚ ਵਧਿਆ ਸੀਗਾ, ਉਸ ਦੇ ਦੌਰਾਨ ਹੁਣ ਇਹ ਜਿਹੜਾ ਇੱਕ ਦੌਰਾ ਇਹਨਾਂ ਦਾ ਇਹ ਆਇਆ ਆ ਇਸ ਦੇ ਵਿੱਚ, ਕਿਉਂਕਿ ਮੈਕਸੀਕੋ ਦੀਆਂ ਲੈਬਸ 'ਚੋਂ ਹੀ ਇਹ ਜਿਹੜਾ ਫੈਂਟਨਲ ਸਭ ਤੋਂ ਵੱਧ ਬਣ ਕੇ ਅਮਰੀਕਾ ਦੇ ਵਿੱਚ ਦਾਖਲ ਹੋ ਰਿਹਾ ਆ। ਤੇ ਉਹਦੇ ਨਾਲ ਇਸ ਟਾਈਮ 70,000 ਤੋਂ ਵੱਧ ਅਮਰੀਕੀ ਇੱਕ ਸਾਲ ਦੇ ਵਿੱਚ ਮਰ ਚੁੱਕਾ ਹੈ।
ਫੈਂਟਨਲ ਦੀ ਜਿਹੜੀ ਓਵਰਡੋਜ਼ ਦੇ ਨਾਲ। ਇਸ ਟਾਈਮ ਯੰਗਸਟਰਸ ਦੇ ਵਿੱਚ ਐਕਸੀਡੈਂਟਸ ਦੇ ਨਾਲੋਂ ਵੀ ਇਹਦੇ ਕਰਕੇ ਓਵਰਡੋਜ਼ ਦੀ ਜਿਹੜੀ ਮਰਨ ਵਾਲਿਆਂ ਦੀ ਸੰਖਿਆ ਸਭ ਤੋਂ ਵੱਧਦੀ ਜਿਹੜੀ ਉਹ ਜਾ ਰਹੀ ਹੈ, ਜੋ ਕਿ ਬਹੁਤ ਹੀ ਜ਼ਿਆਦਾ ਇੱਕ ਚਿੰਤਾ ਦਾ ਜਿਹੜਾ ਇਹ ਵਿਸ਼ਾ ਆ। ਜਿਹੜਾ ਅਲ ਚਾਪੋ ਗਜ਼ਮੈਨ ਦਾ ਮੁੰਡਾ ਫੜਿਆ ਆ, ਉਹ ਵੀ ਰਿੰਗ ਲੀਡਰ ਸੀਗਾ ਇਸ ਦੇ ਵਿੱਚ। ਆਪਣੀ ਫੈਮਿਲੀ ਜਿਹੜਾ ਬਿਜ਼ਨਸ ਉਹ ਰਨ ਕਰਦਾ ਸੀਗਾ ਨਾ, ਜੋ ਪਿਓ ਕਰਦਾ ਸੀਗਾ, ਤੇ ਉਹੀ ਚੀਜ਼ ਉਸਨੇ ਗਾਂ ਜਿਹੜੀ ਉਹ ਕਰ ਰਿਹਾ ਸੀਗਾ। ਪਰ ਲੋਕਾਂ ਦੀਆਂ ਜਾਨਾਂ ਨਾਲ ਜਿਹੜੇ ਉਹ ਖੇਡ ਰਹੇ ਆ। ਤੇ ਹੁਣ ਕਹਿੰਦੇ ਆ ਵੀ ਮੈਕਸੀਕੋ ਨੂੰ ਇਹ ਦੁਬਾਰਾ ਕਹਿਣਗੇ ਵੀ ਭਾਈ ਇਸ ਮਸਲੇ ਦਾ ਤੁਹਾਨੂੰ ਜਿਹੜਾ ਕੋਈ ਨਾ ਕੋਈ ਹੱਲ ਕਰਨ ਦੀ ਜਿਹੜੀ ਉੱਥੇ ਜ਼ਰੂਰਤ ਹੈਗੀ ਆ, ਵੀ ਅੱਗੇ ਕੀ ਜਿਹੜਾ ਉਹ ਹੋਊਗਾ। ਜਿਹੜੇ ਵਾਈਟ ਹਾਊਸ ਦੇ ਨੈਸ਼ਨਲ ਸਿਕਿਉਰਿਟੀ ਦੇ ਕਾਉਂਸਲ ਸਪੋਕਸਪਰਸਨ ਜੌਨ ਕਰਬੀ ਆ, ਉਹਨਾਂ ਨੇ ਕਿਹਾ ਵੀ ਮੈਕਸੀਕੋ ਨੇ ਪਹਿਲਾਂ ਹੀ ਜਿਹੜੇ ਹੋਰ ਸਖਤ ਜਿਹੜੇ ਉਹ ਕਦਮ ਚੱਕੇ ਨੇ। ਜਿੱਦਾਂ ਫੈਂਟਨਲ ਦਾ ਟ੍ਰੈਫਿਕਰ ਆ ਉਸ ਨੂੰ ਜਿਹੜਾ ਹਿਰਾਸਤ ਦੇ ਵਿੱਚ ਲੈਣਾ, ਤੇ ਕਹਿੰਦੇ ਵੀ ਕੋਈ ਛੋਟੀ ਮੋਟੀ ਜਿਹੜੀ ਇਹ ਚੀਜ਼ ਨਹੀਂ ਹੈ, ਇੱਕ ਵੱਡੀ ਚੀਜ਼ ਆ। ਤੇ ਕਹਿੰਦੇ ਅਸੀਂ ਉਹਨਾਂ ਦੇ ਨਾਲ ਮਿਲ ਕੇ ਕੰਮ ਕਰਾਂਗੇ ਤਾਂ ਜੋ ਜਿਹੜੇ ਇਹ ਡਰੱਗ ਸਮਗਲਿੰਗ ਦੇ ਮਸਲੇ ਆ ਤੇ ਹਿਊਮਨ ਟ੍ਰੈਫਿਕਿੰਗ ਦੇ ਮਸਲੇ ਆ, ਜਿਹੜੇ ਫਲੋ ਆ ਉਸ ਨੂੰ ਜਿਹੜਾ ਉਹ ਰੋਕਿਆ ਜਾਵੇ। ਸੋ ਸਰੋਤੇ ਤੁਸੀਂ ਵੀ ਜੇ ਆਪਣੇ ਕੋਈ ਵਿਚਾਰ ਸਾਂਝੇ ਕਰਨਾ ਚਾਹੁੰਦੇ ਆ, ਆਪਣੇ ਗੱਲ ਕਰਨੀ ਚਾਹੁੰਦੇ ਆ, ਤਾਂ ਤੁਸੀਂ ਕਾਲ ਕਰ ਸਕਦੇ ਹੋ। ਸਟੂਡੀਓ ਦਾ ਨੰਬਰ ਆ 408 272 5200। ਜੀ ਜੀ ਇੱਕ ਗੱਲ ਹੋਰ ਵੀ ਹੈ ਰਾਜ, ਕਿ ਜਿਹੜੀ ਸਰਕਾਰ ਹੈ ਇਸ ਵੇਲੇ, ਦੇਖੋ ਮਾਈਗ੍ਰੇਂਟਸ ਦਾ ਜਿਹੜਾ ਇਹ ਇਲੀਗਲ ਆਉਂਦੇ ਆ ਜਾਂ ਇਮੀਗ੍ਰੈਂਟਸ ਜਿੰਨੇ ਵੀ ਆਉਂਦੇ ਆ, ਤਾਂ ਇਹਦਾ ਇੱਕ ਕਾਰਨ ਇਹ ਆ ਵੀ ਸੋਸ਼ਲ ਕਾਜ਼ ਤਾਂ ਆਪਾਂ ਦੇਖਦੇ ਹਾਂ ਵੀ ਚਲੋ ਮੁਲਕ ਦੀ ਪਾਵਰਟੀ ਤੇ ਪ੍ਰਭਾਵ ਪੈਂਦਾ, ਮੁਲਕ ਦੀ ਐਜੂਕੇਸ਼ਨ ਤੇ, ਹਾਊਸਿੰਗ ਤੇ, ਇੰਪਲੋਇਮੈਂਟ ਤੇ, ਸੋਸ਼ਲ ਜਿੰਨੀ ਵੀ ਫੰਕਸ਼ਨੈਲਿਟੀ ਹੈ ਸਰਕਾਰ ਦੀ। ਪਰ ਜਿਹੜਾ ਇਸ ਤੋਂ ਵੀ ਗੰਭੀਰ ਰੂਪ ਆ ਉਹ ਇਹੀ ਹੈ ਕਿ ਡਰੱਗ ਜਿਹੜੀ ਹੈ ਜਾਂ ਕ੍ਰਿਮੀਨਲ ਜਿਹੜੇ ਲੋਕ ਆਉਂਦੇ ਨੇ, ਕ੍ਰਿਮੀਨਲ ਮਾਈਂਡਸੈਟ ਵਾਲੇ, ਉਹ ਆ ਕੇ ਸਗੋਂ ਹੋਰ ਉਹਨਾਂ ਲੋਕਾਂ ਦੀ ਜਿਹੜੀ ਵਿਚਾਰਧਾਰਾ ਉਹਨੂੰ ਪ੍ਰੋੜ ਕਰ ਦਿੰਦੇ ਆ, ਜਿਹੜੇ ਲੋਕ ਇਹਨਾਂ ਦੇ ਐਂਟੀ ਹੈ। ਹਾਂ, ਉਹ ਆਉਂਦੇ ਤਾਂ ਚਲੋ ਮੇ ਵੀ ਥੋੜੇ ਹੋਣਗੇ ਪਰਸੈਂਟੇਜ ਵਾਈਜ਼, ਪਰ ਜਿਹੜੇ ਵਿਚਾਰੇ ਲੋੜਵੰਦ ਜਿਹੜੇ ਹੁੰਦੇ ਆ, ਉਹ ਵੀ ਵਿਚਾਰੇ ਉਹਨਾਂ ਦੇ ਮਾਰ ਹੇਠ ਜਿਹੜੇ ਆ ਜਾਂਦੇ ਆ। ਹੁਣ ਇੱਥੇ ਇਹ ਵੀ ਬੜਾ ਵੈਸੇ ਕਈ ਅਚੰਭਾ ਵੀ ਹੁੰਦਾ, ਆਪਾਂ ਦੇਖਦੇ ਵੀ ਆ, ਬਹੁਤ ਸਾਰੇ ਲੋਕ ਅਜਿਹੇ ਵੀ ਗੱਲ ਕਰਦੇ ਜਿਹੜੇ ਸਮਹਾਉ ਉਸੇ ਚੀਜ਼ ਦਾ ਫਾਇਦਾ ਲੈ ਕੇ ਹੁਣ ਇੱਥੇ ਪੱਕੇ ਨੇ, ਪਰ ਹੁਣ ਇਸੇ ਚੀਜ਼ ਦੇ ਉਲਟ ਵੀ ਆ। ਅੱਛਾ, ਵੀ ਜਿੱਦਾਂ ਹੁਣ ਕੋਈ ਹੈ ਬੈਨੀਫਿਸ਼ਰੀ, ਹਾਂ ਸਮਹਾਉ ਕਿਤੇ ਉਹਨਾਂ ਨੂੰ ਬੈਨੀਫਿਟ ਜਿਹੜਾ ਉਸਦਾ ਮਿਲਿਆ, ਮੇ ਵੀ ਉਹਨਾਂ ਨੂੰ ਨਹੀਂ, ਉਹਨਾਂ ਤੋਂ ਪਹਿਲਾਂ ਜਿਹਦੇ ਥਰੂ ਚੇਨ ਮਾਈਗ੍ਰੇਸ਼ਨ ਹੋਈ ਹੋਵੇ, ਵੀ ਜਿਹਦੇ ਪਰਿਵਾਰ ਦੇ ਸੱਦਿਆ ਹੋ ਸਕਦਾ, ਉਹ ਕਿਸੇ ਟਾਈਮ ਬਾਰਡਰ ਟੱਪ ਕੇ ਜਿਹੜਾ ਉਹ ਇੱਦਾਂ ਆਏ ਵੀ ਉਹਨੂੰ ਉਹਦਾ ਲਾਭ ਪਾਤਰ ਹੀ ਰਿਹਾ। ਫਿਰ ਗਾਂ ਤੋਂ ਗਾਂ ਜਿਹੜੇ ਇੱਥੇ ਦੇ ਕਾਨੂੰਨ ਆ, ਉਹਨਾਂ ਨੇ ਗਾਂ ਤੋਂ ਗਾਂ ਬਾਕੀਆਂ ਨੂੰ ਜਿਹੜਾ ਉਹ ਸੱਦਿਆ, ਉਹ ਅਜਿਹੇ ਨੇ। ਪਰ ਉਹ ਸਮਹਾਉ ਹੁਣ ਕਈ ਵਾਰੀ ਇਹਦੇ ਉਲਟ ਵੀ ਲੱਗਦੇ। ਚਲੋ ਉਹਨਾਂ ਦੀ ਆਪਣੀ ਜਿਹੜੀ ਸੋਚ ਆ, ਉਹ ਸਮਝ ਜਿਹੜੀ ਉਹ ਹੈ। ਹਾਂ, ਇਹਦੇ ਵਿੱਚ ਜਿਹੜੇ ਸ਼ਰਾਰਤੀ ਤੇ ਭੈੜੇ ਮਾੜੇ ਅਨਸਰ ਆ, ਉਹਨਾਂ ਦੇ ਉੱਤੇ ਤਾਂ ਕੰਟਰੋਲ ਜਿਹੜਾ ਉਹ ਚਾਹੀਦਾ, ਪਰ ਹੋ ਸਕਦਾ ਨਹੀਂ। ਰੀਜ਼ਨ ਇਹ ਆ ਵੀ ਜਿਹੜੇ ਰਿਸੋਰਸਿਸ ਆ ਉਹ ਬੜੇ ਲਿਮਿਟਡ ਨੇ। ਬਾਰਡਰ ਵਾਲ ਦੀ ਆਪਾਂ ਚਰਚਾ ਕਰਦੇ ਹਾਂ, ਹੁਣ ਵਾਲ ਕਾਦੀ ਆ, ਉਹ ਵਿੱਥਾਂ ਨੇ ਉਹਦੇ ਵਿੱਚ, ਜਾਂ ਪੌੜੀ ਲਾ ਕੇ ਚੜ ਜਾਂਦੇ ਆ, ਕਿੰਨਾ ਜਿਹੜਾ ਉਹ ਦੇਖਦੇ ਆ। ਇੰਨੀ ਟੈਕਨੋਲੋਜੀ ਉਸ ਦੇ ਉੱਤੇ ਜਿਹੜੀ ਉਹ ਲਾਈ ਜਾ ਰਹੀ, ਇਨਫਰਾਰੈਡ ਮੋਸ਼ਨ ਸੈਂਸਰ, ਹੈਲੀਕਾਪਟਰ ਆਲ ਦਾ ਟਾਈਮ ਜਿਹੜੀ ਗਸ਼ਤ ਦੂਜੇ ਪਾਸੇ ਚੱਲ ਰਹੀ ਹੁੰਦੀ ਆ। ਪਰ ਜਿਓਗ੍ਰਾਫਿਕਲੀ ਕੁਛ ਅਜਿਹੇ ਇਲਾਕੇ ਨੇ ਜਿੱਥੇ ਨਾ ਵਾਲ ਬਣ ਸਕਦੀ ਆ, ਨਾ ਫੈਂਸ ਬਣ ਸਕਦੀ, ਨਾ ਕੁਛ ਹੋਰ ਹੋ ਸਕਦਾ ਆ। ਪਰ ਲੋਕ ਫਿਰ ਉਧਰੋਂ ਦੀ ਜਿਹੜੇ ਉਹਨਾਂ ਨੂੰ ਪਤਾ ਆਉਂਦੇ ਨੇ, ਪੱਕੇ ਰਾਹ ਜਿਹੜੇ ਆ ਕਈ ਬਣੇ ਨੇ, ਕਿੰਨੀਆਂ ਕਿਲੋਮੀਟਰਾਂ ਮੀਲਾਂ ਲੰਬੀਆਂ ਸੁਰੰਗਾਂ ਜਿਹੜੀਆਂ ਉਹ ਲੱਭਦੀਆਂ ਨੇ, ਉਹਦੇ ਵਿੱਚ ਬੰਦੇ ਵੀ ਕੱਢਦੇ ਆ ਤੇ ਡਰੱਗ ਵੀ ਕੱਢਦੇ। ਸੋ ਸਾਰਾ ਕੁਝ ਜਿਹੜਾ ਉਹ ਚੱਲ ਰਿਹਾ ਹੁੰਦਾ ਆ। ਸੋ ਇਹ ਇਸ ਟਾਈਮ ਕੋਈ ਵੀ ਇਸ ਦਾ ਨਜ਼ਦੀਕੀ ਹੱਲ ਨਜ਼ਰ ਨਹੀਂ ਆ ਰਿਹਾ। ਨਜ਼ਦੀਕੀ ਕੀ ਦੂਰ ਵੀ ਕੋਈ ਇਸ ਦਾ ਜਿਹੜਾ ਹੱਲ ਆ ਉਹ ਨਜ਼ਰ ਨਹੀਂ ਆ ਰਿਹਾ ਵੀ ਇਹ ਜਿਹੜੇ ਬਾਰਡਰ ਦਾ ਕ੍ਰਾਈਸਿਸ ਆ ਕਿਸੇ ਪਾਸੇ ਜਿਹੜਾ ਤਣ ਪੱਤਣ ਆ ਉਹ ਲੱਗ ਸਕਦਾ ਹੈਗਾ ਆ। ਵੀ ਕੀ ਹੋਊਗਾ ਇਸ ਟਾਈਮ ਤਾਂ ਬਾਈਡਨ ਪ੍ਰਸ਼ਾਸਨ ਦਾ ਇਹ ਚੱਲਦਾ ਵੀ ਜਿਹੜਾ ਟਾਈਟਲ 42 ਚੱਲਦਾ ਸੀ ਵੀ ਪਬਲਿਕ ਹੈਲਥ ਨੂੰ ਖਤਰਾ ਆ, ਕਿਉਂਕਿ ਕੋਵਿਡ ਸਰਜ ਜਿਹੜੀਆਂ ਉਹ ਹੋ ਰਹੀਆਂ ਸੀਗੀਆਂ। ਟਰੰਪ ਪ੍ਰਸ਼ਾਸਨ ਨੇ ਇਸ ਚੀਜ਼ ਦੀ ਵਰਤੋਂ ਕਰਦੇ ਹੋਏ ਜਿੰਨੇ ਵੀ ਮਾਈਗ੍ਰੈਂਟ ਅਸਾਈਲਮ ਦੀ ਮੰਗ ਕਰਦੇ ਸੀਗੇ, ਉਹਨਾਂ ਨੂੰ ਕਿਹਾ ਸੀਗਾ ਵੀ ਤੁਸੀਂ ਉਨੀ ਦੇਰ ਤੱਕ ਮੈਕਸੀਕੋ 'ਚ ਵੇਟ ਕਰੋ, ਜਿੰਨੀ ਦੇਰ ਤੱਕ ਤੁਹਾਡੇ ਕੇਸ ਦਾ ਜਿਹੜਾ ਉਹ ਫੈਸਲਾ ਨਹੀਂ ਹੋ ਜਾਂਦਾ। ਤੇ ਬਾਈਡਨ ਪ੍ਰਸ਼ਾਸਨ ਕਹਿੰਦਾ ਵੀ ਅਸੀਂ ਇਸ ਨੂੰ ਹਟਾ ਦੇਣਾ, ਵੀ ਜਿਹਨੇ ਵੇਟ ਕਰਨੀ ਅਮਰੀਕਾ 'ਚ ਜਿਹੜੀ ਉਹ ਕਰ ਸਕਦਾ ਹੋਵੇ। ਸੋ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਇਸ ਟਾਈਮ ਇੱਧਰ ਜਿਹੜੀ ਉਹ ਸਿੰਘ
ਫਸੇ ਨੇ। ਜਦੋਂ ਇਹ ਪ੍ਰਸ਼ਾਸਨ ਆਇਆ, ਬਾਈਡਨ ਪ੍ਰਸ਼ਾਸਨ, ਇਹਨਾਂ ਨੇ ਸ਼ੁਰੂਆਤ 'ਚ ਆਖਿਆ ਵੀ ਫਾਰਮ ਵਰਕਰਸ ਨੂੰ ਲੈ ਕੇ, ਇਹਦੇ ਵਿੱਚ ਦੋਨੋਂ ਪਾਰਟੀਆਂ ਦੇ ਬੰਦੇ ਮੰਨਦੇ ਨੇ ਵੀ ਜਿਹੜੇ ਫਾਰਮ 'ਚ ਕੰਮ ਕਰਨ ਵਾਲਿਆਂ ਨੂੰ ਬੜੀ ਮੁਸ਼ਕਲ ਆ ਰਹੀ ਹੈ, ਬਹੁਤ ਘੱਟ ਨੇ ਕੰਮ ਜਿਹੜੇ ਇਸ ਟਾਈਮ ਜਿਹੜੇ ਸੀਜ਼ਨਲ ਵਰਕਰ ਆਉਂਦੇ ਸੀਗੇ, ਜਾਂ ਉਹ ਸਾਰੀਆਂ ਚੀਜ਼ਾਂ ਜਿਹੜੀਆਂ ਉਹ ਹੈਗੀਆਂ ਵੀ ਇਹਨਾਂ ਦਾ ਵੀ ਰਾਹ ਕੋਈ ਪੱਕਾ ਜਿਹੜਾ ਉਹ ਕਰ ਦੇਣਾ ਚਾਹੀਦਾ। ਪਰ ਪੋਲੀਟੀਕਲ ਲੈਵਲ ਦੇ ਉੱਤੇ ਇਹ ਜਿਹੜਾ ਇਸ ਦਾ ਕੋਈ ਸੋਲੂਸ਼ਨ ਜਿਹੜਾ ਉਹ ਦੇਣ ਦੇ ਵਿੱਚ ਨਾਕਾਮਯਾਬ ਨੇ। ਕੁਛ ਜਿਹੜੀ ਉਹ ਮਸਲਾ ਇਹਨਾਂ ਦਾ ਹੱਲ ਹੋ ਨਹੀਂ ਪਾ ਰਿਹਾ ਹੈਗਾ। ਕੁਛ ਆંકੜੇ ਜੇ ਪ੍ਰਵੀਨ ਆਪਾਂ ਦੱਸਦੇ ਜਾਈਏ, US ਬਾਰਡਰ ਪੈਟਰੋਲ ਨੇ ਕਹਿੰਦੇ ਵੀ 2022 ਦੇ ਵਿੱਚ 2 ਮਿਲੀਅਨ ਮਾਈਗ੍ਰੈਂਟ ਤੋਂ ਜ਼ਿਆਦਾ ਜਿਹੜੇ ਆ ਉਹਨਾਂ ਦੇ ਨਾਲ ਐਨਕਾਊਂਟਰ ਤੋਂ ਭਾਵ ਵੀ ਇਧਰ ਆ ਕੇ ਕਿਸੇ ਨੇ ਸਿੱਧਾ ਅਸਾਈਲਮ ਮੰਗਿਆ, ਜਾਂ ਕਈਆਂ ਨੇ ਜਿਹੜਾ ਉਹ ਬਾਰਡਰ ਟੱਪ ਕੇ ਜਿਹੜੇ ਉਸ ਤੋਂ ਬਾਅਦ ਦੇ ਵਿੱਚ ਜਿਹੜੇ ਉਹ ਫੜੇ ਗਏ। ਜਿਹੜੇ ਤਾਂ ਬਾਰਡਰ ਟੱਪ ਕੇ ਨਹੀਂ ਫੜੇ ਗਏ ਉਹ ਤਾਂ ਲੰਘ ਗਏ, ਉਹਨਾਂ ਦਾ ਤਾਂ ਕੋਈ ਗਿਣਤੀ ਮਿਣਤੀ ਨਹੀਂ ਨਾ, ਨਹੀਂ ਹੈਗੀ, ਉਹ ਤਾਂ ਕੋਈ ਗਿਣਤੀ ਮਿਣਤੀ 'ਚ ਨਹੀਂ ਆ, ਉਹ ਅੰਦਾਜ਼ੇ ਆ। ਪਰ ਇਹ ਉਹ ਨੇ ਜਿਨ੍ਹਾਂ ਨੇ ਜਿਹੜੇ ਆ ਕੇ ਫੜੇ ਗਏ ਜਾਂ ਜਿਨ੍ਹਾਂ ਨੇ ਆ ਕੇ ਸਿੱਧੇ ਅਸਾਈਲਮ ਦੀ ਮੰਗ ਕੀਤੀ। 2 ਮਿਲੀਅਨ ਤੋਂ ਜ਼ਿਆਦਾ, 2 ਮਿਲੀਅਨ ਤੋਂ ਵੱਧ ਜਿਹੜੀ ਉਹ ਦੇਖੀ ਆ। 2021 ਚ ਇਹ ਆંકੜਾ 1.7 ਮਿਲੀਅਨ ਸੀਗਾ, 17 ਲੱਖ ਸੀਗਾ, ਇਹ ਹੁਣ 20 ਲੱਖ ਜਿਹੜਾ ਉਹ ਹੋ ਗਿਆ ਆ। ਕੰਜ਼ਰਵੇਟਿਵਸ ਇਸ ਦੇ ਉੱਤੇ ਕਹਿੰਦੇ ਆ ਵੀ ਓਪਨ ਬਾਰਡਰ ਪਾਲਿਸੀਜ਼ ਦੇ ਕਰਕੇ ਇਹ ਜਿਹੜਾ ਇਸ ਦੇ ਵਿੱਚ 3 ਲੱਖ ਦਾ ਜਿਹੜਾ ਇਹ ਵਾਧਾ ਜਿਹੜਾ ਉਸ ਦੇ ਵਿੱਚ ਹੋਇਆ ਹੈਗਾ ਆ। ਸੋ ਇਹ ਲਗਾਤਾਰ ਆંકੜੇ ਜਿਹੜੇ ਉਹ ਵੱਧ ਰਹੇ ਆ। ਫਿਰ ਇਹ ਤੇ ਸਿਆਸਤ ਬੜੀ ਘਣੀ ਹੁੰਦੀ ਆ। ਜਦੋਂ ਇਹ ਇਦਾਂ ਦੇ ਮਾਈਗ੍ਰੈਂਟਸ ਆਉਂਦੇ ਨੇ, ਜਿਹੜੇ ਫੜ ਹੋ ਜਾਂਦੇ ਨੇ, ਜਾਂ ਜਿਹੜੇ ਅਸਾਈਲਮ ਦੀ ਮੰਗ ਦੇ ਵਿੱਚ ਜਿਹੜੇ ਡਿਟੈਂਸ਼ਨ ਸੈਂਟਰਾਂ 'ਚ ਰੱਖੇ ਜਾਂਦੇ ਨੇ, ਹੁਣ ਕੀ ਹੋ ਰਿਹਾ ਵੀ ਕੁਝ ਜਿਹੜੇ ਸੂਬਿਆਂ ਦੇ ਗਵਰਨਰ ਨੇ, ਉਹ ਇੱਕ ਪੋਲੀਟੀਕਲ ਸਟੇਟਮੈਂਟ ਬਣਾਉਣ ਦੇ ਲਈ ਉਹਨਾਂ ਨੂੰ ਜਿਹੜਾ ਆ ਬੱਸ 'ਚ ਭਰ ਕੇ, ਜਾਂ ਇੱਥੋਂ ਤੱਕ ਕਿ ਇੱਕ ਜਹਾਜ਼ ਭਰ ਕੇ ਵੀ ਉਪ ਰਾਸ਼ਟਰਪਤੀ ਜਿਹੜੀ ਕਮਲਾ ਹੈਰਿਸ ਉਸਦੇ ਘਰ ਬਾਹਰ ਛੱਡਤਾ ਸੀਗਾ। ਉੱਥੇ ਵੱਡੇ ਜਿਹੜੇ ਮਾਈਲੇਜ ਦੋਨੇ ਧਿਰਾਂ ਲੈਂਦੀਆਂ ਜੀ। ਇਹ ਤਾਂ ਇਹਦੇ ਵਿੱਚ ਕੋਈ ਦੋਰਾਵਾ ਨਹੀਂ। ਹੁਣ ਪੋਲੀਟੀਕਲ ਮੁੱਦਾ ਹੈ ਤੇ ਗੇਮ ਤਾਂ ਫੇਰ ਆ। ਫਿਰ ਉਹਦੇ ਵਿੱਚ ਉਹਨਾਂ ਨੂੰ ਇਹਨਾਂ ਸਟੇਟਾਂ ਵਾਲਿਆਂ ਨੂੰ ਫੈਡਰਲ ਦੇ ਉੱਤੇ ਸਿੱਟਣੀ ਗੱਲ ਸੌਖੀ। ਹਾਂਜੀ, ਵੀ ਉਹਨਾਂ ਵੀ ਤੁਹਾਡੀ ਪਾਲਿਸੀ ਦੇ ਕਰਕੇ ਆ, ਹੁਣ ਤੁਸੀਂ ਭੁਗਤੋ, ਵੀ ਤੁਹਾਡੇ ਕਰਕੇ ਆਏ ਆ ਤੇ ਹੁਣ ਤੁਸੀਂ ਜਿਹੜੇ ਇਸ ਦੇ ਵਿੱਚ ਇਹ ਭੁਗਤੋ। ਪਰ ਉੱਥੇ ਜਿਹੜੇ ਲੋਕ ਜਿਹੜੀ ਮਨੁੱਖੀ ਅਧਿਕਾਰ ਵਾਲੇ ਕਹਿੰਦੇ ਵੀ ਇਹ ਤਾਂ ਸ਼ਰੇਆਮ ਤੁਸੀਂ ਇਹਨਾਂ ਨੂੰ ਐਜ਼ ਏ ਪ੍ਰੋਪ ਦੇ ਵਰਤੋਂ ਜਿਹੜਾ ਲੋਕਾਂ ਨੂੰ ਜਿਹੜੀ ਉਹ ਵਰਤੋਂ ਸਰਕਾਰ ਨੂੰ ਇੱਕ ਤਰੀਕੇ ਹਿਊਮਿਲੀਏਟ ਤਾਂ ਤੁਸੀਂ ਕਰਨਾ ਉਹ ਕਰੋ, ਪਰ ਲੋਕਾਂ ਦੇ ਨਾਲ ਤੁਸੀਂ ਧੱਕਾ ਕਰਦੇ ਆ ਇਸ ਪੂਰੇ ਜਿਹੜੇ ਮਾਮਲੇ। ਸੋ ਇਹ ਬੜਾ ਪੇਚੀਦਾ ਜਿਹੜਾ ਇਹ ਮਸਲਾ ਆ, ਜਿਸ ਦਾ ਹੱਲ ਕੋਈ ਨਜ਼ਦੀਕੀ ਤੇ ਦੂਰਲੇ ਭਵਿੱਖ ਦੇ ਵਿੱਚ ਨਜ਼ਰ ਜਿਹੜਾ ਆ ਨਹੀਂ ਆਉਂਦਾ ਹੈਗਾ। ਸੋ ਦੇਖੋ ਕੀ ਜਿਹੜਾ ਇਸ ਦੇ ਵਿੱਚ ਹੁੰਦਾ। ਹੁਣ 3 ਅਮੀਗੋਜ਼ ਸਮਿਟ ਦੇ ਵਿੱਚ ਰਾਸ਼ਟਰਪਤੀ ਬਾਈਡਨ ਕੀ ਕਹਿੰਦੇ ਨੇ, ਕੈਨੇਡਾ ਵਾਲੇ ਕੀ ਕਹਿੰਦੇ ਨੇ, ਮੈਕਸੀਕੋ ਵਾਲੇ ਜਿਹੜੇ ਉਸ ਦੇ ਉੱਤੇ ਜਿਹੜੇ ਉਹ ਕੀ ਕਹਿੰਦੇ ਨੇ, ਇਹ ਜਿਹੜਾ ਉਹ ਦੇਖਣ ਵਾਲਾ ਆ। ਇਹ ਨਹੀਂ ਹੈ ਵੀ ਉੱਥੇ ਇਕੱਲਾ ਮਾਈਗ੍ਰੇਸ਼ਨ ਦਾ ਮੁੱਦਾ, ਉੱਥੇ ਟ੍ਰੇਡ ਦਾ ਮੁੱਦਾ ਵੀ ਚੱਲਣਾ ਬਿਲਕੁਲ। ਉੱਥੇ ਆਟੋਮੋਟਿਵ ਜਿਹੜੀ ਕੰਪਨੀਜ਼ ਆ ਜਿਹੜੀਆਂ, ਬਹੁਤ ਸਾਰੀਆਂ ਜਿਹੜੀਆਂ ਕੰਪਨੀਆਂ ਨੇ ਪਲਾਂਟ ਆਪਣੇ ਮੈਕਸੀਕੋ ਚ ਲਾਏ ਆ ਤੇ ਪਾਰਟ ਅਮਰੀਕਾ ਚ ਘੱਲਦੇ ਨੇ ਅਸੈਂਬਲ ਇੱਥੇ ਜਿਹੜੇ ਹੋਣ ਦੇ ਲਈ। ਉਹਦੇ ਵਿੱਚ ਵੀ ਕਹਿੰਦੇ ਆ ਵੀ ਸਾਨੂੰ ਹੋਰ ਥੋੜੀ ਖੁੱਲ ਜਿਹੜੀ ਇਸ ਦੇ ਵਿੱਚ ਚਾਹੀਦੀ ਆ। ਸੋ ਦੇਖੋ ਉਹਨਾਂ ਮਸਲਿਆਂ ਤੇ ਕੀ ਹੋਰ ਹੁੰਦੇ ਜੀ। ਬਿਲਕੁਲ। ਤੇ 1986 ਦੇ ਵਿੱਚ ਵੀ 15 ਲੱਖ ਦੇ ਕਰੀਬ ਗੈਰ ਕਾਨੂੰਨੀ ਪ੍ਰਵਾਸੀ ਅਮਰੀਕਾ ਪਹੁੰਚੇ ਸੀ ਵੱਖ-ਵੱਖ ਦੇਸ਼ਾਂ ਤੋਂ, ਤੇ 2000 ਦੇ ਵਿੱਚ ਵੀ 15 ਲੱਖ ਤੋਂ ਆંકੜਾ ਵੱਧ ਸੀ। 21 ਸ਼ਾਇਦ ਤੁਸੀਂ 17 ਲੱਖ ਦੇ ਕਰੀਬ ਦੱਸਿਆ, ਤੇ ਪਰ 2022 ਦੇ ਵਿੱਚ ਹਾਈਐਸਟ ਹੁਣ ਤੱਕ ਦਾ 2 ਮਿਲੀਅਨ ਤੋਂ ਵੀ ਵੱਧ ਜਿਹੜਾ ਉਹ ਦੱਸ ਰਿਹਾ ਜੀ। ਰਾਜਕਰਮਵੀਰ ਸਿੰਘ ਜੀ, ਇੱਥੇ ਆਪਾਂ ਇੱਕ ਬ੍ਰੇਕ ਦੇ ਲਈ ਰੁਕਾਂਗੇ। ਬ੍ਰੇਕ ਤੋਂ ਪਾਰ ਆਪਾਂ ਜਿਸ ਮਸਲੇ ਤੇ ਗੱਲ ਕਰਾਂਗੇ ਉਹ ਹੈ ਸਟ੍ਰੈਸ, ਤੇ ਯੰਗਸਟਰ ਦੇ ਵਿੱਚ ਇਸ ਸਟ੍ਰੈਸ ਨੂੰ ਉਹਦਾ ਸਾਹਮਣਾ ਕਰਨ ਦੇ ਲਈ ਜਾਂ ਕੋਈ ਹੋਰ ਮਨੋਵਿਗਿਆਨੀ ਕਾਰਨ ਹੋਣ ਕਰਕੇ ਉਹ ਇਹਨਾਂ ਚੀਜ਼ਾਂ ਦੇ ਵਿੱਚੋਂ ਨਿਕਲਣ ਦੇ ਵਿੱਚ ਨਾਕਾਮਯਾਬ ਹੋ ਰਹੇ ਨੇ। ਤੇ ਇੱਕ ਨਵੀਂ ਜਿਹੜੀ ਚਰਚਾ ਉਹ ਚੱਲੀ ਹੈ ਕਿ ਯੰਗਸਟਰ ਸੁਸਾਈਡ ਦੇ ਵੱਲ ਵੱਧ ਰਹੇ ਨੇ। ਇਹਦੇ ਉੱਤੇ ਚਰਚਾ ਕਰਾਂਗੇ। ਕੁਝ ਕੁ ਰਿਪੋਰਟਾਂ ਆਈਆਂ ਨੇ, ਕੁਝ ਪਤਾ ਲੱਗੇ ਨੇ ਵੀ ਇਹ ਇੱਕ ਮਸਲਾ ਬਹੁਤ ਗੰਭੀਰ ਰੂਪ ਅਖਤਿਆਰ ਕਰ ਰਿਹਾ। ਹਾਂਜੀ, ਆਪਾਂ ਉੱਤੇ ਚਰਚਾ ਜਿਹੜੀ ਉਹ ਕਰਦੇ ਹਾਂ ਇਸ ਬ੍ਰੇਕ ਤੋਂ।
ਬ੍ਰੇਕ ਤੋਂ ਬਾਅਦ ਇੱਕ ਵਾਰ ਮੁੜ ਤੋਂ ਤੁਹਾਡਾ ਸਾਰਿਆਂ ਦਾ ਸਵਾਗਤ ਹੈ। ਪ੍ਰੋਗਰਾਮ ਸਾਂਝੀ ਸਾਥ ਦੇ ਵਿੱਚ ਆਪਾਂ ਗੱਲਬਾਤ ਕਰ ਰਹੇ ਸੀ ਬ੍ਰੇਕ ਤੇ ਜਾਣ ਤੋਂ ਪਹਿਲਾਂ ਨੌਜਵਾਨਾਂ ਦੇ ਵਿੱਚ, ਯੰਗਸਟਰਸ ਦੇ ਵਿੱਚ ਸਟ੍ਰੈਸ ਤੇ ਡਿਪਰੈਸ਼ਨ, ਉਸ ਤੋਂ ਬਾਅਦ ਗੰਭੀਰ ਰੂਪ ਦੇ ਵਿੱਚ ਬਿਮਾਰੀ ਹੋ ਜਾਣੀ, ਜੇ ਕਿਸੇ ਵੀ ਇਸ ਦੇ ਸਿੱਟੇ ਬੜੇ ਹੋਰ ਭਿਆਨਕ ਨਿਕਲਦੇ ਨੇ। ਨਾਲ ਜੋੜਦੇ ਹਾਂ ਪਹਿਲਾਂ ਰਾਜਕਰਨਵੀਰ ਸਿੰਘ ਜੀ ਨੂੰ ਤੇ ਉਸ ਤੋਂ ਬਾਅਦ ਕਰਦੇ ਹਾਂ ਚਰਚਾ। ਰਾਜਕਰਨਵੀਰ ਸਿੰਘ ਜੀ, ਸਤਿ ਸ਼੍ਰੀ ਅਕਾਲ, ਇੱਕ ਵਾਰ ਮੁੜ ਤੋਂ ਸਵਾਗਤ ਹੈ। ਧੰਨਵਾਦ ਪ੍ਰਵੀਨ ਜੀ। ਪੰਜਾਬੀ ਰੇਡੀਓ USA ਸੁਣ ਦੇਖ ਰਹੇ ਸਾਰੇ ਸਰੋਤਿਆਂ ਦਰਸ਼ਕਾਂ ਨੂੰ ਵੀ ਇੱਕ ਵਾਰੀ ਫਿਰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਇੱਕ ਸਮਾਂ ਹੁੰਦਾ ਸੀ, ਵੈਸੇ ਤਾਂ ਬਹੁਤ ਸਾਰੇ ਸਮਿਆਂ ਦੇ ਵਿੱਚੋਂ ਮਨੁੱਖ ਲੰਘਿਆ ਰਾਜਕਰਨਵੀਰ ਸਿੰਘ ਜੀ, ਪਰ ਇੱਛਾ ਸ਼ਕਤੀ, ਵਿਲ ਪਾਵਰ ਜਿਹੜੀ ਕਹਿੰਦੇ ਆ ਲੋਕਾਂ ਨੇ, ਜਿਹੜੇ ਇੱਧਰ ਆਪਣੇ ਪੰਜਾਬੀ ਵਾਸਤੇ, ਉਹਨਾਂ ਨੇ ਤਰ੍ਹਾਂ ਤਰ੍ਹਾਂ ਦੇ ਉਤਰਾਅ ਚੜਾਅ ਵੇਖੇ ਨੇ। ਇੱਕ 80 ਦਾ ਦੌਰ ਵੀ ਮਾਵਾਂ ਨੇ ਵੇਖਿਆ, ਬਾਪੂਆਂ ਨੇ ਵੇਖਿਆ, ਸਾਡੇ ਬਜ਼ੁਰਗਾਂ ਨੇ ਦੇਖਿਆ, ਸਾਰਿਆਂ ਨੇ ਦੇਖਿਆ, ਜਿਨ੍ਹਾਂ ਨੂੰ ਮਤਲਬ ਬੱਚਾ ਘਰੋਂ ਗਿਆ ਮੁੜੇ ਹੀ ਨਹੀਂ ਵਾਪਸ, ਕਈ ਅੱਜ ਵੀ ਉਡੀਕ ਰਹੇ ਨੇ, ਹਨਾ। ਬਹੁਤ ਸਾਰੇ ਦੌਰ ਇੱਕ ਵਿਦਿਆਰਥੀ ਜੀਵਨ ਦੇ ਵਿੱਚੋਂ ਲੰਘਦੇ ਆਪਾਂ ਖੁਦ ਨੇ ਵੀ ਫੇਸ ਕੀਤੇ ਆ। ਤੁਹਾਡਾ ਮਾਰਕਸ ਨਹੀਂ ਆਏ, ਤੁਹਾਡੇ ਹੋਰ ਤਰ੍ਹਾਂ ਦੇ ਪ੍ਰੈਸ਼ਰ ਨੇ, ਮੈਨੇਜਮੈਂਟ ਨੇ ਕਿਤੇ ਵਿਤਕਰਾ ਕਰ ਲਿਆ, ਕਿਤੇ ਲੈਕਚਰ ਸ਼ਾਰਟ ਦਾ ਉਹ ਵੀ ਬਹਾਨਾ ਲਾਤਾ, ਜਾਂ ਕਿਤੇ ਫਾਈਨ ਪੈ ਗਿਆ ਕਿਸੇ ਬਿਨਾਂ ਕਸੂਰ ਤੋਂ ਵੀ। ਇਹੋ ਜਿਹੇ ਦੌਰ ਦੇ ਵਿੱਚੋਂ ਲੰਘੀ ਹੈ ਦੁਨੀਆ ਸਾਰੀ। ਇੱਧਰ ਜਿਹੜੇ ਆਪਾਂ ਨੂੰ ਸੁਣ ਰਹੇ ਨੇ, ਉਹਨਾਂ ਦੇ ਵਿੱਚੋਂ ਵੀ, ਉਹਨਾਂ ਨੇ ਵੀ ਜੀਵਨ ਦੇ ਵਿੱਚ 20-25 ਸਾਲ ਤੱਕ ਆਉਂਦਾ ਕਿਸੇ ਨਾ ਕਿਸੇ ਗੰਭੀਰ ਚੁਣੌਤੀ ਦਾ ਸਾਹਮਣਾ ਕੀਤਾ ਹੋਣਾ, ਚਾਹੇ ਉਹ ਸੋਸ਼ਲੀ ਹੋਵੇ, ਚਾਹੇ ਉਹ ਫਾਈਨੈਂਸ਼ੀਅਲੀ ਹੋਵੇ। ਪਰ ਹੁਣ ਕੀ ਹੈ ਕਿ ਹੁਣ ਯੰਗਸਟਰਸ ਦੇ ਵਿੱਚ ਇਹਨਾਂ ਚੀਜ਼ਾਂ ਨੂੰ ਫੇਸ ਕਰਨ ਦਾ ਮਾਦਾ ਨਹੀਂ ਰਿਹਾ। ਜਿਹੜੇ ਖਬਰਾਂ ਸੁਣਦੇ ਆ ਜਾਂ ਆਲੇ ਦੁਆਲਿਓਂ ਗੱਲਾਂ ਸੁਣਦੇ ਆ, ਉਹਦੇ ਵਿੱਚ ਇਹ ਹੈ ਕਿ ਪਹਿਲਾਂ ਕੋਈ ਵੀ ਸਟ੍ਰੈਸ ਦੇ ਵਿੱਚ ਸੀ, ਉਸ ਤੋਂ ਬਾਅਦ ਡਿਪਰੈਸ਼ਨ 'ਚ ਹੋਇਆ ਤੇ ਅਖੀਰ ਉਹਨੇ ਸੁਸਾਈਡ ਕਰ ਲਿਆ। ਇਹ ਰੁਝਾਨ ਪ੍ਰਵੀਨ ਜੀ ਬੜੇ ਅਫਸੋਸ ਦੇ ਨਾਲ ਆਪਾਂ ਨੂੰ ਕਹਿਣਾ ਪੈ ਰਿਹਾ ਵੀ ਵੱਧ ਰਿਹਾ ਜੀ। 12 ਸਾਲ ਹੋ ਗਏ ਮੈਨੂੰ ਇੱਥੇ ਦੇਖਿਆ ਨੂੰ, ਮੇਰੇ ਤੋਂ ਵੀ ਵੱਧ ਕਈਆਂ ਨੂੰ, ਕਈ ਦਹਾਕੇ ਜਿਹੜੇ ਇੱਥੇ ਹੋ ਗਏ। ਕਈਆਂ ਦੇ ਪਰਿਵਾਰ ਕਹ ਲਓ ਵੀ ਸੈਂਚੁਰੀਜ਼ ਓਲਡ ਵੀ ਜਿਹੜੇ ਇੱਥੇ ਆ। ਆਪਣੀ ਕਮਿਊਨਿਟੀ ਦੇ ਵਿੱਚ ਇਦਾਂ ਦੀ ਗੱਲ ਕਦੀ ਸੁਣੀ ਨਹੀਂ ਸੀ, ਨਾ ਹੀ ਕਿਤੇ। ਹਾਂ, ਕਿਤੇ ਕੋਈ ਟਾਵੀਂ ਕਿਤੇ ਕਿੰਨੇ ਸਾਲਾਂ 'ਚ ਕਿਤੇ ਕੋਈ ਇੱਕ ਹੋ ਜਾਵੇ ਤਾਂ ਵੱਖਰੀ ਗੱਲ ਆ, ਪਰ ਇਹ ਗੱਲਾਂ ਤਾਂ ਹੁਣ ਮਹੀਨੇ 'ਚ ਇੱਕ ਵਾਰੀ, ਕੁਛ ਮਹੀਨਿਆਂ 'ਚ ਇੱਕ ਵਾਰੀ, ਸਾਲ 'ਚ ਕਈ ਵਾਰੀ ਜਿਹੜੀਆਂ ਹੋਣ ਲੱਗ ਪਈ। ਹੁਣ ਰੀਸੈਂਟਲੀ ਜਿਹੜੇ ਉਹ ਪਤਾ ਲੱਗੇ ਆ ਵੀ ਇੱਕ 17 ਸਾਲਾਂ ਦੀ ਲੜਕੀ, ਇੱਕ 21 ਸਾਲਾਂ ਦੇ ਲੜਕੇ ਨੇ, ਦੋ ਵੱਖ-ਵੱਖ ਸਮੇਂ ਦੇ ਉੱਤੇ ਸੁਸਾਈਡ ਜਿਹੜਾ ਉਹ ਕਰ ਲਿਆ। ਦੇਖੋ ਕੀ ਘਰਦਿਆਂ ਦੇ ਉੱਤੇ ਕੀ ਬੀਤਦੀ ਹੋਊਗੀ। 17 ਸਾਲ ਦੀ ਕੀ ਉਮਰ ਹੁੰਦੀ ਹੈ ਬੱਚੇ, 21 ਸਾਲ ਦੀ ਉਮਰ ਜਿਹੜੀ ਉਹ ਕੀ ਹੁੰਦੀ ਹੈ। ਇਸ ਟਾਈਮ ਤੇ ਫਿਕਰਨਾ ਦੀ ਚੀਜ਼ ਹੀ ਕਿਸੇ ਨੂੰ ਨਹੀਂ ਹੁੰਦੀ ਸੀ। ਬੰਦਾ ਬਹੁਤਿਆਂ ਨੂੰ ਤਾਂ ਇਸ ਚੀਜ਼ ਦਾ ਪਤਾ ਹੀ ਨਹੀਂ ਹੁੰਦਾ ਵੀ ਇਹ ਫਿਕਰਨਾ ਦੀ ਕੀ ਹੈ। ਰੋਟੀ ਮਿਲਦੀ ਆ, ਸਕੂਲੇ ਜਾਈਦਾ ਆ, ਨੱਚੀਦਾ, ਟੱਪੀਦਾ, ਖਾਈਦਾ, ਭੰਗੜੇ ਪਾਈਦੇ ਆ, ਖੇਡ ਲਈਦਾ ਆ, ਇੰਨੀ ਕੁ ਜ਼ਿੰਦਗੀ ਗੁਜ਼ਰ ਜਾਂਦੀ ਸੀ। ਜਿਹੜੀ ਜਵਾਨੀ ਕਹਿ ਲਓ ਜਾਂ ਜਿਹੜੀ ਇਹ ਜਿਹੜਾ ਟਾਈਮ ਆ, ਹੁਣ ਪਤਾ ਨਹੀਂ ਕੀ ਹੁੰਦਾ ਜਾ ਰਿਹਾ ਵੀ ਇੰਨਾ ਜ਼ਿਆਦਾ ਮਾਨਸਿਕ ਜਿਹੜਾ ਦਬਾਅ, ਮਨੋਵਿਗਿਆਨਿਕ ਰੋਗ ਜਿਹੜੇ ਆ, ਮਾਨਸਿਕ ਰੋਗ ਜਿਹੜੇ ਉਹ ਲੱਗਣੇ, ਇਹ ਕਿਸੇ ਵੀ ਕਮਿਊਨਿਟੀ ਦੇ ਲਈ ਮਾੜੇ ਆ। ਜਦੋਂ ਆਪਾਂ ਇੱਥੇ ਆਏ ਸੀ ਨਾ, ਆਪਾਂ ਇੱਥੇ ਦੇਖਦੇ ਸੀਗੇ ਵੀ ਦੇਖਣਾ ਵੀ ਆ ਜਿਹੜੀ ਖਾਸ ਕਰਕੇ ਜਿਹੜੀ ਵਾਈਟ ਕਮਿਊਨਿਟੀ ਆ, ਉਹਨਾਂ ਵਿੱਚ ਇਹ ਜਿਹੜਾ ਬਹੁਤ ਚਲਨ ਸੀਗਾ। ਠੀਕ ਹੈ ਵੀ ਇਹ ਜਿਹੜੇ ਸੁਸਾਈਡ ਦੀਆਂ ਚੀਜ਼ਾਂ ਜਿਹੜੀਆਂ ਉਹ ਵਾਪਰਨੀਆਂ, ਉਹ ਕਰਨਾ। ਤੇ ਉਦੋਂ ਆਪਣੀ ਕਮਿਊਨਿਟੀ ਕਹਿੰਦੀ ਸੀ ਵੀ ਯਾਰ ਇਹਨਾਂ ਦਾ ਨਾ ਸਮਾਜਿਕ ਢਾਂਚਾ ਨਹੀਂ ਵਧੀਆ, ਸੋਸ਼ਲੀ ਜਿਹੜੇ ਇਹ ਸਟਰੋਂਗ ਨਹੀਂ, ਇੱਕ ਦੂਜੇ ਦੇ ਨਾਲ ਜੁੜੇ ਨਹੀਂ ਆ, ਬੌਂਡਿੰਗ ਨਹੀਂ ਆ, ਤੇ ਫੈਮਿਲੀ ਸਟਰਕਚਰ ਜਿਹੜਾ ਕਿ ਬਸ ਨਹੀਂ, ਕਿਸੇ ਨੂੰ ਇਹ ਨਹੀਂ ਪਤਾ ਵੀ ਕੌਣ ਕਿਹਦੀ ਮਾਂ ਆ, ਪਿਓ ਆ, ਕਿੱਥੇ ਆ, ਕੌਣ, ਇਕੱਠੇ ਕਦੀ ਰਹਿਣਾ ਨਹੀਂ, 18 ਦੇ ਹੋਏ ਨਿਆਣਿਆਂ ਨੂੰ ਕੱਢ ਕੇ ਉਹ ਮਾਰਨਾ, ਇਹ ਸਾਰੀਆਂ ਚੀਜ਼ਾਂ, ਉਹ ਸਾਰੀਆਂ ਚੀਜ਼ਾਂ ਨੂੰ ਦੇਖਦੇ ਸੀਗੇ ਵੀ ਯਾਰ ਇਹ ਕਲਚਰ ਇਸ ਹਿਸਾਬ ਦੇ ਨਾਲ ਇਸ ਚੀਜ਼ ਤੋਂ ਪੀੜਤ ਆ, ਆਪਾਂ ਠੀਕ ਆ, ਆਪਾਂ ਨੂੰ ਇਹ ਕੋਈ ਪ੍ਰੋਬਲਮ ਨਹੀਂ ਆਈ ਕਈ ਸਾਲਾਂ ਤੱਕ, ਇਹਦੀ ਕੋਈ ਜਿਹੜੀ ਕਈ ਦਹਾਕਿਆਂ ਤੱਕ ਕਿਸੇ ਨੂੰ ਕੋਈ ਪ੍ਰੋਬਲਮ ਨਹੀਂ। ਪਰ ਪਿਛਲੇ ਕੁਛ ਜਿਹੜੇ ਸਾਲਾਂ, ਦਹਾਕੇ ਦੇ ਵਿੱਚ ਆਪਾਂ ਜੇ ਕਹਿ ਲਈਏ, ਉਹਦੇ ਵਿੱਚੋਂ ਵੀ ਘੱਟ ਸਮੇਂ ਦੇ ਵਿੱਚ ਇਹ ਜਿਹੜਾ ਚੱਲਣ ਹੁਣ ਬਹੁਤ ਜ਼ਿਆਦਾ ਜਿਹੜਾ ਉਹ ਵਧਿਆ। ਕੋਈ ਕਹਿੰਦੇ ਆ ਵੀ ਇਹਦੇ ਵਿੱਚ ਜਿਹੜੀ ਵੈਸਟਰਨ ਕਲਚਰ ਦਾ ਜਿਹੜਾ ਇਨਫਲੂਐਂਸ ਆਪਣੇ ਕਲਚਰ ਦੇ ਉੱਤੇ ਜਿਹੜਾ ਉਹ ਆਇਆ ਆ, ਉਹ ਇੱਕ ਮੁੱਖ ਤੌਰ ਦੇ ਉੱਤੇ ਜ਼ਿੰਮੇਵਾਰ ਆ ਵੀ ਭਾਈ ਉਹਨਾਂ ਦੀਆਂ ਚੰਗੀਆਂ ਚੀਜ਼ਾਂ ਤਾਂ ਜਿਹੜੀਆਂ ਗ੍ਰਹਿਣ ਕਰਨੀਆਂ ਸੀ ਉਹ ਕੀਤੀਆਂ ਕਿ ਨਹੀਂ ਕੀਤੀਆਂ, ਪਰ ਮਾੜੀਆਂ ਜਿਹੜੀਆਂ ਕਈ ਕਰ ਲਈਆਂ। ਸੋ ਉਹ ਜਿਹੜੀ ਸਮੱਸਿਆ ਇਸ ਟਾਈਮ ਜਿਹੜੀ ਉਹ ਆ ਰਹੀ ਆ, ਕੀ ਹੋ ਰਿਹਾ ਆ, ਦੇਖੋ ਵੀ ਇਸ ਮੁਲਕ ਜਾਂ ਕਿਸੇ ਵੀ ਮੁਲਕ ਦੇ ਵਿੱਚ ਹਰ ਇੱਕ ਮਾਪੇ ਦੀ ਜਿਹੜੀ ਕਮਾਈ ਆ, ਉਹਦੇ ਨਿਆਣੇ ਹੀ ਆ। ਬਿਲਕੁਲ ਸਹੀ। ਉਹ ਉਸਦੇ ਬਾਲਗ ਹੀ ਆ ਵੀ ਉਹ ਕਿੱਦਾਂ ਦਾ ਜੀਵਨ ਉਹਨਾਂ ਦਾ ਹੁੰਦਾ ਹੈ, ਵਧੀਆ। ਹਾਂ, ਉਹ ਵਧੀਆ ਸਹੂਲਤਾਂ ਦੇ ਨਾਲ ਜੀਣ, ਇਹ ਹਰ ਇੱਕ ਮਾਪੇ ਦੀ ਖੁਆਇਸ਼ ਆ, ਪਰ ਉਹਦੇ ਵਿੱਚ ਸ਼ਬਦ ਆ ਜੀਣ, ਹਨਾ ਵੀ ਜੋ ਹੈ ਹੀ ਨਹੀਂ, ਮਾਨਣ ਉਹ ਚੀਜ਼ਾਂ ਜਿਹੜੀਆਂ ਤੁਸੀਂ ਉਹਨੂੰ ਕੋਈ ਗੱਡੀ ਲੈ ਕੇ ਦੇਣੀ ਆ, ਕੋਈ ਕਾਰ
ਕਰਨੀ ਹੈ, ਕੋਈ ਫੋਨ ਲੈ ਕੇ ਦੇਣਾ ਆ ਹਾਂਜੀ ਜਾਂ ਉਹਨੂੰ ਕਹਿਣਾ ਵੀ ਤੇਰੇ ਲਈ ਚੱਲ ਘਰ ਲੈ ਦਾਂਗੇ ਜਾਂ ਕੁਛ ਕਰ ਦਾਂਗੇ, ਵਧੀਆ ਕਾਲਜ 'ਚ ਪੜ੍ਹਾਵਾਂਗੇ, ਵਧੀਆ ਸਕੂਲੇ ਜਿਹੜਾ ਉਹ ਕਰਾਂਗੇ, ਆਹ ਚਾਅ ਪੂਰੇ ਕਰਾਂਗੇ, ਇੱਦਾਂ ਕਰਾਂਗੇ। ਉਹ ਤਾਂ ਹੀ ਹੋ ਸਕਦੇ ਆ ਨਾ ਜੇ ਉਹ ਹੋਣਗੇ ਤਾਂ। ਜੇ ਉਹ ਹੋਣਗੇ ਜੇ ਸਹੀ, ਤੁਹਾਡੇ ਬਿਲਕੁਲ ਨਾਲ ਹੋਣਗੇ, ਤੁਹਾਡੀ ਗੱਲ ਨੂੰ ਸਮਝਣਗੇ ਜਾਂ ਤੁਹਾਡੇ ਕੋਲ ਜਿਹੜੇ ਉਹ ਰਹਿਣਗੇ, ਜਿੰਦਾ ਹੋਣਗੇ ਤਾਂ ਉਹ ਕਰਨਗੇ। ਪਰ ਭਾਈ ਇਹ ਸਮੱਸਿਆ ਕਿਉਂ ਇੰਨੀ ਜ਼ਿਆਦਾ ਵੱਧਦੀ ਜਾ ਰਹੀ ਆ? ਜੀ ਜੀ ਇਹ ਬਹੁਤ ਨੁਕਤਿਆਂ ਤੋਂ ਇਸ ਦੇ ਉੱਤੇ ਚਰਚਾ ਕਰਨ ਦੀ ਲੋੜ ਆ, ਬਿਲਕੁਲ ਲੋੜ ਦੇ ਨਾਲ ਇਸ ਟਾਈਮ ਜਿਹੜੇ ਮਾਨਸਿਕ ਬਿਮਾਰੀਆਂ ਦਾ ਸ਼ਿਕਾਰ ਹੋ ਰਹੇ ਆ, ਜੀ ਜੀ ਇਹਦੇ ਹੱਲ ਲੱਭਣ ਦੀ ਤੁਰੰਤ ਜ਼ਰੂਰਤ ਆ। ਆਪਾਂ ਵੀ ਕਿਤੇ ਹਿਸਟਰੀ ਦੇ ਨੋਟਬੁੱਕ ਦੇ ਵਿੱਚ ਇੱਕ ਫੁੱਟ ਨੋਟ ਨਾ ਬਣ ਕੇ ਰਹਿ ਜਾਈਏ ਵੀ ਇਹ ਕਮਿਊਨਿਟੀ ਦੇ ਵੀ ਇਹ ਨਿਆਣਿਆਂ ਨੂੰ ਏਦਾਂ ਦੇ ਜਿਹੜੇ ਆ ਸਮੀਕਰਨਾਂ ਚੋਂ ਲੰਘਣਾ ਪਿਆ, ਇਹਨਾਂ ਨੇ ਕਿੱਤਾ ਕਰਾਇਆ, ਤਾਂ ਫਿਰ ਪਤਾ ਨਹੀਂ ਕਮਿਊਨਿਟੀ ਨੇ ਕੀ ਆ ਜਾਂ ਕੀ ਆ। ਜੇ ਹੁਣ ਸਮਾਜਿਕ ਢਾਂਚਾ ਵਿਗੜ ਗਿਆ, ਆਪਣਾ ਸੁਸਾਇਟੀ ਨਹੀਂ ਠੀਕ ਰਹੀ ਜਾਂ ਕੀ ਇਹਦੇ ਵਿੱਚ ਜਿਹੜੇ ਉਹ ਕਾਰਨ ਬਣਦੇ ਜਾ ਰਹੇ ਆ, ਤੇ ਉਹ ਚੀਜ਼ ਆ। ਕਿਉਂਕਿ ਸਮਾਂ ਬਦਲਦਾ ਆ ਪ੍ਰਵੀਨ, ਬਹੁਤ ਸਾਰੀਆਂ ਚੀਜ਼ਾਂ ਦੇ ਜਿਹੜੇ ਅਸਰ ਨੇ ਉਹ ਤੁਹਾਡੀ ਕਮਿਊਨਿਟੀਜ਼ ਦੇ ਉੱਤੇ ਪੈਣੇ ਹੀ ਪੈਣੇ ਆ। ਤੁਸੀਂ ਉਸ ਤੋਂ ਬਚਣ ਦੇ ਲਈ ਕੀ ਐਕਸਟਰਾ ਕਰ ਰਹੇ, ਕੀ ਨਵਾਂ ਕਰ ਰਹੇ ਆ, ਉਹ ਤਾਂ ਬਚਣਾ। ਹਾਂ, ਪੁਰਾਣੀਆਂ ਚੀਜ਼ਾਂ ਹੈਗੀਆਂ ਆਪਣੇ ਕੋਲ, ਪਰ ਉਹ ਤੋਂ ਲਾਂਭੇ ਹੁੰਦੇ ਜਾ ਰਹੇ ਆ, ਦੂਰ ਹੁੰਦੇ ਜਾ ਰਹੇ, ਤਾਂ ਹੀ ਆ ਬਿਮਾਰੀਆਂ ਦਾ ਸ਼ਿਕਾਰ ਹੋ ਰਹੇ ਆ। ਇੱਕ ਇਹ ਵੀ ਹੈ ਨਾ ਰਾਜਕਰਮਵੀਰ ਸਿੰਘ ਜੀ, ਵੀ ਜਿਹੜਾ ਤੁਸੀਂ ਪੁਰਾਣੀਆਂ ਅਲਾਮਤਾਂ ਤੋਂ ਬਚਣ ਦੇ ਲਈ ਜਿਹੜੇ ਤਰੀਕੇ ਖੋਜੇ ਸੀ, ਉਹ ਤੁਹਾਡੇ ਪੁਰਾਣੇ ਨੇ। ਅੱਜ ਦੇ ਇੰਟਰਨੈਟ ਯੁੱਗ ਦੇ ਵਿੱਚ ਨਵੀਆਂ ਚੁਣੌਤੀਆਂ, ਨਵੀਂ ਤਰ੍ਹਾਂ ਦੇ ਬਿਲਕੁਲ ਨਵੀਆਂ ਚੁਣੌਤੀਆਂ ਨੇ, ਨਵੀਂ ਤਰ੍ਹਾਂ ਦਾ ਸਟ੍ਰੈਸ ਹੈ। ਪਹਿਲਾਂ ਆਪਾਂ ਕਹਿੰਦੇ ਸੀ ਯਾਰ ਤੂੰ ਮਾੜੇ ਜਵਾਕਾਂ ਨਾਲ ਨਾ ਖੇਡ, ਜਿਹੜੇ ਜਵਾਕ ਸ਼ਰਾਰਤੀ ਨੇ ਜਾਂ ਸਹੀ ਨਹੀਂ, ਮਤਲਬ ਕਾਲਜ ਟਾਈਪ ਜਾਂਦਾ, ਤੁਹਾਨੂੰ ਇੰਨਾ ਕੁ ਪਤਾ ਲੱਗ ਜਾਂਦਾ ਵੀ ਕਿਹੜੇ ਸਹੀ ਹੈ ਤੇ ਕਿਹੜੇ ਗਲਤ। ਚਲੋ ਬੱਚੇ ਦਾ ਤਾਂ ਕੀ ਹੈ ਨਾ, ਇਹਨਾਂ ਚੀਜ਼ਾਂ ਦਾ ਹੁੰਦਾ। ਉੱਥੇ ਤਾਂ ਤੁਸੀਂ ਕਹਿ ਦਿੰਦੇ ਸੀ ਕਿ ਯਾਰ ਵੀ ਚਲੋ ਫਲਾਣੇ ਭਾਈ ਉਹ ਗੁੰਡਾਗਰਦੀ ਕਿਸਮ ਦੇ ਬੰਦੇ, ਉਹਨਾਂ ਤੋਂ ਟਾਲਾ ਕਰ ਲਾ। ਪਰ ਅੱਜ ਦਾ ਜਿਹੜਾ ਇੰਟਰਨੈਟ ਦਾ ਯੁੱਗ ਆ, ਔਰ ਤੁਸੀਂ ਮੇਰੀ ਉਹ ਗੱਲ ਬੜੀ ਯਾਦ ਰਹਿੰਦੀ ਜਿਹੜੀ ਤੁਸੀਂ ਕਹਿੰਦੇ ਹੁੰਦੇ ਵੀ ਅੱਜ ਕੱਲ ਇਸ ਯੁੱਗ ਦੇ ਵਿੱਚ ਤੁਹਾਨੂੰ ਪਤਾ ਹੀ ਨਹੀਂ ਹੈ ਕਿ ਬੰਦਾ ਕਿੰਨੇ ਪ੍ਰੈਸ਼ਰ 'ਚ ਜਾ ਰਿਹਾ, ਔਰ ਬਿਨਾਂ ਕਿਸੇ ਗੱਲ ਤੋਂ। ਔਰ ਇਹ ਚੀਜ਼ਾਂ ਸਾਨੂੰ ਨਵੇਂ ਤਰੀਕੇ ਨਾਲ ਫੇਸ ਕਰਨੀਆਂ ਸਿੱਖਣੀਆਂ ਪੈਣਗੀਆਂ, ਇਹਨਾਂ ਨੂੰ ਐਡਰੈਸ ਕਰਨਾ ਪੈਣਾ। ਪਹਿਲੀ ਗੱਲ ਤਾਂ ਆਪਣੇ ਬੱਚਿਆਂ ਦੇ ਨਾਲ, ਔਰ ਏਸ਼ੀਅਨ ਜਿਹੜਾ ਫੈਮਿਲੀ ਸਿਸਟਮ ਆ ਨਾ, ਜੇ ਤਰੀਕੇ ਨਾਲ ਏਸ਼ੀਅਨਸ ਰਹਿੰਦੇ ਆ, ਉਹ ਆਈਡਲ ਮੰਨਿਆ ਜਾਂਦਾ ਕਿ ਇੱਥੇ ਬੱਚੇ ਵੀ ਆ, ਇੱਕੋ ਪਰਿਵਾਰ, ਬਜ਼ੁਰਗ ਵੀ ਆ, ਮਤਲਬ ਹਰ ਏਜ ਵਰਗ ਹੈ ਇੱਥੇ। 1 ਸਾਲ ਤੋਂ ਲੈ ਕੇ 80-90 ਸਾਲ, ਮਤਲਬ ਡੈਥ ਤੱਕ ਬੰਦਾ ਪਰਿਵਾਰ 'ਚ ਹੀ ਰਹਿੰਦਾ ਹੈ। ਅਤੇ ਉਹ ਹਰ ਏਜ ਵਰਗ ਦੀਆਂ ਚੁਣੌਤੀਆਂ ਡਿਫਰੈਂਟ ਆ। ਬੱਚਾ ਉਹਨੂੰ ਆਪਦੀਆਂ ਡਿਮਾਂਡਸ ਨੇ, ਜਿਹੜਾ ਅਡਲਟ ਆ 25 ਤੋਂ 40 ਤੱਕ, ਉਹਦਾ ਵਰਕ ਸਟ੍ਰੈਸ ਆ ਆਪਣਾ, ਉਹਦਾ ਆਪਦਾ ਇੱਕ ਉਹ ਆ। ਤਾਂ ਜਿਹੜਾ ਬੱਚਾ ਨੂੰ ਆਟੋਮੈਟਿਕਲੀ ਇੱਕ ਨਾ ਉਹ ਮਿਲਦੀ ਰਹਿੰਦੀ ਹੈ, ਜਿਹਨੂੰ ਆਪਾਂ ਕਹਿੰਦੇ ਕਿ ਟ੍ਰੇਨਿੰਗ ਟਾਈਪ ਉਹਨੂੰ ਹੁੰਦੀ ਰਹਿੰਦੀ ਕਿ ਯਾਰ ਆ ਮੇਰਾ ਦਾਦਾ ਆਹ ਕਰਦਾ, ਮੇਰੇ ਡੈਡੀ ਆਹ ਕੰਮ ਕਰਦੇ ਆ। ਇੱਕ ਆਬਜ਼ਰਵੇਸ਼ਨਸ ਉਹ ਆਪਣੇ ਲੈਵਲ ਤੇ ਲੈਂਦਾ। ਪਰ ਜਿਵੇਂ ਤੁਸੀਂ ਫੈਮਿਲੀ ਕਲਚਰ ਦਾ ਜ਼ਿਕਰ ਕੀਤਾ, ਤਾਂ ਉਹਦੇ ਆਉਣ ਕਰਕੇ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਸੀਗੀਆਂ ਡਿਸਕਨੈਕਟ ਹੋ ਗਈਆਂ। ਬਿਲਕੁਲ, ਦੇਖੋ ਪ੍ਰਵੀਨ, ਵੀ ਇਹੀ ਚੀਜ਼ ਆਪਾਂ ਦੇਖ ਰਹੇ ਹਾਂ ਵੀ ਜੋ ਵਰਤਾਰਾ ਆਪਾਂ ਉਹ ਕਮਿਊਨਿਟੀਜ਼ ਦੇ ਵਿੱਚ ਦੇਖਦੇ ਸੀਗੇ, ਉਹ ਹੁਣ ਆਪਣੀ ਕਮਿਊਨਿਟੀਜ਼ ਦੇ ਵਿੱਚ ਜਿਹੜਾ ਇੱਕ ਦੂਜੇ ਦੇ ਨਾਲ ਕੋਈ ਲਗਾ ਨਹੀਂ, ਬੜੀ ਪ੍ਰੋਬਲਮ ਆ। ਬੜੇ ਘਰਾਂ ਦੀ ਜਿਹੜੀ ਸਥਿਤੀ ਆ, ਦੂਰ ਨੇ ਇੱਕ ਦੂਜੇ ਤੋਂ, ਮਿਲਣਾ ਗਿਲਣਾ ਨਹੀਂ, ਉਹ ਇਕੱਲੇ ਆਈਸੋਲੇਸ਼ਨ ਜਿਹੜੀ ਉਹ ਰਹਿਣੀ। ਨਿਆਣੇ ਵੀ ਉਹੋ ਜਿਹੀਆਂ ਚੀਜ਼ਾਂ ਜਿਹੜੀਆਂ ਉਹ ਦੇਖਦੇ ਆ, ਸੋਚਦੇ ਆ। ਤੁਸੀਂ ਜਿੰਨਾ ਮਰਜ਼ੀ ਕਰੀ ਜਾਓ, ਇੱਕ ਪਿੰਡ ਨੇ ਨਿਆਣੇ ਨੂੰ ਵੱਡੇ ਕਰਨਾ ਤੇ ਇੱਕ ਥੋੜੇ ਜਾਣਿਆਂ ਨੇ ਵੱਡੇ ਕਰਨਾ, ਉਹਦੇ ਵਿੱਚ ਅਸਰ ਤਾਂ ਜਿਹੜਾ ਉਹ ਚੀਜ਼ਾਂ ਦਾ ਫਰਕ ਜਿਹੜਾ ਉਹ ਰਹਿੰਦਾ ਆ। ਬੜੀ ਪ੍ਰੋਬਲਮ ਦੇ ਵਿੱਚੋਂ ਜਿਹੜਾ ਇਸ ਟਾਈਮ ਲੰਘ ਰਹੇ ਆ। ਇਹ ਜ਼ਿਆਦਾ ਪਤਾ ਲੱਗਾ ਇਹਨਾਂ ਦੋ ਜਿਹੜੇ ਬੱਚਿਆਂ ਦੀ ਜਿਹੜੀ ਸੁਸਾਈਡ ਦਾ, ਤਾਂ ਉਹ ਬੜਾ ਝਟਕਾ ਜਿਹੜਾ ਲੱਗਾ। ਇੱਕ ਮਾਮਲੇ ਵਿੱਚ ਤਾਂ ਇਹ ਚੀਜ਼ ਪ੍ਰਵੀਨ ਜਿਹੜੀ ਵਾਪਰੀ, ਦੋਨਾਂ 'ਚ ਉੱਦਾਂ ਤਾਂ ਉਹਨਾਂ ਨੇ ਘਰੇ ਪਈਆਂ ਜਿਹੜੀਆਂ ਗਨ ਸੀਗੀਆਂ ਉਹਦੀ ਵਰਤੋਂ ਕਰਦੇ ਹੋਏ ਸੁਸਾਈਡ ਜਿਹੜੀ ਉਹ ਕੀਤਾ। ਇੱਕ ਦੇ ਵਿੱਚ ਇਹ ਪਤਾ ਲੱਗਾ ਵੀ ਲੌਕ ਵੀ ਲਾਇਆ ਸੀ, ਇੱਕ ਲਾਈਕ ਜਿਹੜਾ ਗਨ ਓਨਰ ਸੀ ਉਹਨੇ ਸਹੀ ਢੰਗ ਦੇ ਨਾਲ ਸਾਰਾ ਕੁਝ ਰੱਖਿਆ ਸੀ, ਪਰ ਉਹਨੇ ਲੌਕ ਤੋੜ ਕੇ, ਸੇਫ ਦਾ ਤੋੜ ਕੇ, ਵਿੱਚੋਂ ਕੱਢ ਕੇ ਜਿਹੜਾ ਆ ਉਹਨੇ ਜਿਹੜੇ ਸੁਸਾਈਡ ਨੂੰ ਅੰਜਾਮ ਜਿਹੜਾ ਉਹ ਦਿੱਤਾ। ਉਹ ਨਾ ਹੁੰਦਾ ਤਾਂ ਕੋਈ ਹੋਰ ਚੀਜ਼ ਵਰਤ ਲੈਂਦਾ, ਕਿਉਂਕਿ ਉਹਨੇ ਜੇ ਮਨ ਦੇ ਵਿੱਚ ਧਾਰੀ ਸੀਗੀ ਤਾਂ ਉਹਨੇ ਜਿਹੜੀ ਉਹ ਚੀਜ਼ ਕਰ ਲਈ। ਇਹ ਬੜੀ ਵੱਡੀ ਜਿਹੜੀ ਇੱਕ ਸਮੱਸਿਆ ਇਸ ਟਾਈਮ ਜਿਹੜੀ ਉਹ ਬਣ ਰਹੀ ਆ। ਦੇਖੋ ਇਹਦੇ ਸੋਲੂਸ਼ਨ ਹੋ ਸਕਦੇ ਆ, ਇਹ ਦੇਖਣ ਦੀ ਜਿਹੜੀ ਬਹੁਤ ਜ਼ਿਆਦਾ ਜ਼ਰੂਰਤ ਆ। ਵਸੀਲਿਆਂ ਦੀ ਦੌੜ ਕਦੇ ਨਹੀਂ ਮੁੱਕਣੀ, ਪੈਸਾ ਕਮਾਉਣ ਦੀ ਦੌੜ ਨਹੀਂ ਮੁੱਕਣੀ। ਪਰ ਜੇ ਤੁਹਾਡੇ ਕੋਲੇ ਦੇਖੋ ਆਹ ਜਿਹੜੀ ਜਾਇਦਾਦ ਆ, ਇਹਨੂੰ ਅਸੀਂ ਮਾਫ ਕਰਨਾ ਟੈਂਪਰੇਰੀ ਐਸੈਟਸ ਕਹਿੰਦੇ ਆ। ਘਰ ਆ ਗਿਆ, ਚਲਾ ਗਿਆ, ਗੱਡੀ ਆ ਗਈ, ਤੁਹਾਡੇ ਦਿਨ ਚੰਗੇ ਠੰਡੇ ਮੰਦੇ ਨੇ ਆ ਗਏ, ਤੁਸੀਂ ਉਹ ਵੇਚਣੀ ਪੈਣੀ ਆ। ਪਰ ਜਿਹੜੀ ਬੱਚੇ ਆ ਤੁਹਾਡੀ ਆਉਣ ਵਾਲੀ ਜਨਰੇਸ਼ਨ ਹੈ, ਇਹ ਨਾ ਤਾਂ ਟੈਂਪਰੇਰੀ ਆ, ਨਾ ਇਹਨੂੰ ਬਦਲਿਆ ਜਾ ਸਕਦਾ, ਨਾ ਕਿਸੇ ਨੇ ਖੋਹਣੀ ਹੈ। ਇਹ ਤੁਹਾਡੀ ਸਾਰੀ ਉਮਰ ਭਰ ਦੀ ਪੱਕੀ ਜਾਇਦਾਦ।
ਤੇ ਧਿਆਨ ਰੱਖੋ ਆਪਣੇ ਬੱਚਿਆਂ ਦਾ। ਬਹੁਤ ਸਾਰੇ ਇਹਨਾਂ ਦੇ ਉੱਤੇ ਹੁਣ ਚਰਚਾ ਵੀ ਚੱਲ ਰਹੀ ਹੈ, ਕਿਉਂਕਿ ਇਹ ਟੀਨਏਜਰਸ ਦੇ ਵਿੱਚ ਹੋ ਗਈ ਹੈ ਇਹ ਚੀਜ਼, ਸੁਸਾਈਡਲ ਥਾਟਸ ਪਿਛਲੇ ਕੁਝ ਸਮੇਂ ਤੋਂ। ਕਿਉਂਕਿ ਜਿਵੇਂ ਇੰਟਰਨੈਟ ਦਾ ਯੁੱਗ ਆਇਆ, ਸੋਸ਼ਲ ਮੀਡੀਆ ਦੀ ਟ੍ਰੋਲਿੰਗ ਆਈ, ਵੀ ਪਹਿਲਾਂ ਤਾਂ ਹੁੰਦਾ ਸੀਗਾ ਬੱਚਾ ਸਕੂਲ ਗਿਆ, ਲੜ ਕੇ ਘਰੇ ਆ ਗਿਆ, ਅਗਲੇ ਦਿਨ ਉਹ ਜਿਹਾ ਹੋ ਗਿਆ, ਪਰ ਹੁਣ ਹੋਰ ਤਰ੍ਹਾਂ ਦੇ ਪ੍ਰੈਸ਼ਰਸ ਨੇ ਜੀ। ਹੁਣ ਉਹ ਤੁਹਾਨੂੰ ਨਹੀਂ ਪਤਾ ਕਿ ਤੁਹਾਡੇ ਬੱਚੇ ਨਾਲ ਫੇਸਬੁੱਕ ਤੇ ਉਹਦੇ ਨਾਲ ਦੇ ਸੰਗੀ ਸਾਥੀ ਕੀ ਟਰੀਟ ਕਰ ਰਹੇ ਆ, ਕਿਹੋ ਜਿਹਾ ਬਿਹੇਵੀਅਰ ਕਰ ਰਹੇ ਆ, ਉਹ ਸੋਸ਼ਲ ਮੀਡੀਆ ਤੋਂ ਕਿੰਨਾ ਅੱਕਿਆ ਥੱਕਿਆ ਜਾਂ ਕੀ ਹੋ ਰਿਹਾ ਉਹਦੇ ਨਾਲ। ਬਹੁਤ ਸਾਰੇ ਕੇਸਿਸ ਦੇ ਵਿੱਚ ਦਿੱਲੀ ਦੀ ਇੱਕ ਘਟਨਾ ਸੀ, ਇੱਕ ਬੱਚੇ ਨੂੰ ਬਰਥਡੇ ਤੇ ਉਹਦੇ ਤੇ ਟ੍ਰੋਲ ਕਰਤਾ, ਕਿਸੇ ਬੱਚੀ ਸੀ ਕੋਈ 12ਵੀਂ ਕਲਾਸ ਦੇ ਵਿੱਚ ਪੜ੍ਹਦੀ, ਉਹਨੇ ਘਰੇ ਆ ਕੇ ਸੁਸਾਈਡ ਕਰ ਦੇਖੋ। ਬਾਅਦ ਦੇ ਵਿੱਚ ਪਤਾ ਲੱਗਿਆ ਵੀ ਇਹਦੇ ਤੇ ਨੈਗੇਟਿਵ ਕਮੈਂਟ ਕੀਤੇ ਸੀਗੇ ਤੇ ਉਹ ਦਿਲ ਤੇ ਲੱਗ ਗਈ ਗੱਲ। ਹਾਂ, ਅੱਜ ਕੱਲ ਦਿਲ ਤੇ ਲੱਗਦੀ ਬਹੁਤ ਆ ਜੀ। ਹਾਂਜੀ, ਹੁਣ ਬੱਚੇ ਸੈਂਸਿਟਿਵ ਆ, ਸਾਰੇ ਹੀ ਜਾਣੇ ਸੈਂਸਿਟਿਵ ਆ ਜੀ। ਇਹਦੇ ਵਿੱਚ ਤਾਂ ਹੁਣ ਕੋਈ ਦੋ ਰਾਵਾਂ ਜਿਹੜੀਆਂ ਹੁਣ ਨਹੀਂ ਰਹੀਆਂ। ਜੇ ਆਪਾਂ ਇਹ ਕਹਿ ਕੇ ਗੱਲ ਟਾਲੀ ਜਾਵਾਂਗੇ ਨਾ ਵੀ ਇਹ ਹੁਣ ਸੈਂਸਿਟਿਵ ਜ਼ਿਆਦਾ ਹੋ ਗਏ, ਇਹਨਾਂ ਦੇ ਤੇ ਇਦਾਂ ਦਾ ਹੀ ਆ, ਸੋਲੂਸ਼ਨ ਤੇ ਆਪਾਂ ਨੂੰ ਕੋਈ ਲੱਭਣਾ ਨਹੀਂ। ਇਹ ਸੋਲੂਸ਼ਨ ਨਹੀਂ ਹੈ, ਇਹ ਤਾਂ ਹੁਣ ਇਗਨੋਰੈਂਸ ਟਾਈਪ, ਇਗਨੋਰੈਂਸ ਆ। ਇਹ ਤਾਂ ਵੀ ਕੂੜਾ ਇਕੱਠਾ ਕਰਕੇ ਤੇ ਉਹਦੇ ਕਾਰਪਟ ਦੇ ਥੱਲੇ ਕਰ ਦੋ, ਆਪਾਂ ਨੂੰ ਦਿਸਦਾ ਨਹੀਂ, ਆਪਾਂ ਨੂੰ ਦਿਖਦਾ ਨਹੀਂ, ਪਰ ਕੂੜਾ ਪਿਆ ਵਾ, ਕੂੜਾ ਹੈਗਾ, ਉਹ ਸਮੱਸਿਆ ਹੈਗੀ ਆ ਤੇ ਉਹਦਾ ਹੱਲ ਧਿਆਨ ਦਿਓ ਬੱਚਿਆਂ ਵੱਲ, ਉਹਨਾਂ ਦੇ ਬਿਹੇਵੀਅਰ ਬੰਨੀ ਜ਼ਰੂਰ ਸਭ ਤੋਂ ਜ਼ਿਆਦਾ ਜਿਹੜਾ ਦੇਖੋ, ਜਿੰਨੀਆਂ ਮਰਜ਼ੀ ਕਮਾਈਆਂ ਕਰ ਲਓ ਜੀ, ਹੁਣ ਜਿਨ੍ਹਾਂ ਪਰਿਵਾਰਾਂ 'ਚ ਵਾਪਰਿਆ ਹੋਊਗਾ ਉਹਨਾਂ ਨੇ ਉਹਨਾਂ ਕਮਾਈਆਂ ਦਾ ਕੀ ਕਰਨਾ, ਕੀ ਉਹਨਾਂ ਦੇ ਮਨ ਦੇ ਉੱਤੇ ਜਿਹੜਾ ਉਹ ਵਾਪਰ ਰਿਹਾ ਹੋਣਾ ਹੈ, ਕੀ ਕੁਛ ਜਿਹੜਾ ਉਹ ਹੋ ਰਿਹਾ ਹੋਣਾ ਆ, ਕੀ ਤੁਸੀਂ ਉਹਦਾ ਕਰੋਗੇ? ਵੱਡੀਆਂ ਕਾਰਾਂ ਹੋਣਗੀਆਂ, ਵੱਡੇ ਘਰ ਹੋਣਗੇ, ਉਹਦਾ ਕੀ ਤੁਸੀਂ ਜਿਹੜਾ ਉਹ ਕਰੋਗੇ ਜਦੋਂ ਨਿਆਣਾ ਹੀ ਜਿਹੜਾ ਤੁਹਾਡੇ ਕੋਲ ਜਿਹੜਾ ਕਿਸੇ ਦੀ ਨੈਚੁਰਲ ਡੈਥ ਯੰਗ ਮੌਤੇ ਹੋ ਜਾਣਾ, ਉਹ ਵੱਖਰੀ ਗੱਲ ਹੁੰਦੀ। ਕਿਸੇ ਨੇ ਜਾਣ ਬੁੱਝ ਕੇ ਆਪਣੀ ਜਾਨ ਜਿਹੜੀ ਉਹ ਲੈ ਲੈਣੀ, ਤੁਹਾਨੂੰ ਪਤਾ ਵੀ ਨਾ ਹੋਵੇ। ਕਿਉਂ ਨਾ ਪਤਾ ਹੋਵੇ? ਕਿਉਂਕਿ ਅਸੀਂ ਟਾਈਮ ਨਹੀਂ ਦੇ ਪਾਏ। ਅਸੀਂ ਜੀ ਕੰਮ ਦੇ ਵਿੱਚ ਬਿਜ਼ੀ ਆ, ਸਵੇਰ ਤੋਂ ਲੈ ਕੇ ਰਾਤ ਤਾਈਂ ਬਸ ਕੰਮ। ਡਾਲਰ ਦੀ ਜਿਹੜੀ ਪੂਜਾ ਕਰੀ ਜਾਓ, ਡਾਲਰ ਦੇ ਪਿੱਛੇ ਭੱਜੀ ਜਾਓ। ਨਿਆਣੇ ਪਿੱਛਿਆਂ ਦੀ ਸੰਗਤ ਉਹਨਾਂ ਦੀ ਕਿੱਦਾਂ ਦੀ ਆ, ਉਹ ਕੱਲਾ ਤਾਂ ਨਹੀਂ ਰਹਿਣ ਲੱਗ ਗਏ, ਉਹ ਚੁੱਪ ਤਾਂ ਨਹੀਂ ਰਹਿਣ ਲੱਗ ਗਏ, ਉਹਨਾਂ ਨੂੰ ਆਦਤ ਨਹੀਂ ਆ, ਉਹਦੇ ਬਾਰੇ ਚ ਗੱਲ ਹੀ ਨਹੀਂ ਹੋਣੀ, ਜੋ ਚਰਚਾ ਹੀ ਨਹੀਂ ਜਿਹੜੀ ਉਹ ਕਰਨੀ, ਤਾਂ ਫਿਰ ਤਾਂ ਭਾਈ ਬੜੀ ਕੰਮ ਖਰਾਬ ਹੋ ਜਾਣਾ ਆ। ਇਹਨਾਂ ਦੌਲਤਾਂ ਸ਼ੌਹਰਤਾਂ ਦਾ ਕੁਛ ਨਹੀਂ ਜਿਹੜਾ ਉਸ ਦੇ ਵਿੱਚ ਖੱਟਿਆ ਜਾਣਾ, ਕੁਛ ਨਹੀਂ ਉਸ ਦੇ ਵਿੱਚ ਜਿਹੜਾ ਉਹ ਰਹਿ ਜਾਣਾ। ਵੀ ਤੁਸੀਂ ਕਰੋਗੇ ਕੀ? ਤੁਹਾਡਾ ਨਿਆਣਾ ਹੀ ਤੁਹਾਡੇ ਨਾਲ ਨਹੀਂ, ਜਿਹਦੇ ਲਈ ਸਾਰਾ ਕੁਛ ਕਰ ਰਹੇ ਆ ਉਹ ਤੁਹਾਡੇ ਨਾਲ ਨਹੀਂ ਆ। ਕਈ ਤਾਂ ਇੱਥੋਂ ਤੱਕ ਵੀ ਹੁੰਦੇ ਆ, ਬੜੇ ਚੰਗੇ ਭਲੇ ਹੁੰਦੇ ਆ, ਕਿਸੇ ਨੂੰ ਹੁਣ ਇਸ ਉਮਰ ਦੇ ਵਿੱਚ ਕਿਸੇ ਨੂੰ ਇਹ ਥੋੜੀ ਵੀ ਮੰਦੀ ਦਾ ਦੌਰ ਆ ਗਿਆ, ਲੋਕਾਂ ਦੇ ਵੱਡੇ ਬਿਜ਼ਨਸ ਫੇਲ ਹੋ ਗਏ ਤਾਂ ਉਹ ਠੀਕ ਸੈੱਟ ਹੋ ਜਾਂਦੇ, ਤਾਂ ਖੜ ਜਾਂਦੇ ਪੈਰਾਂ ਤੇ। ਹਿੰਮਤ ਹੀ ਨੇ ਔਰ ਹੁਣ ਹਿੰਮਤ ਇਹ ਦਿਮਾਗਾਂ ਦੇ ਵਿੱਚ ਹੁਣ ਨਹੀਂ ਰਹੀ। ਇਹ ਮੰਨਣਾ ਪੈਣਾ ਆਪਾਂ, ਇਹ ਮੰਨਣਾ ਪੈਣਾ ਤੇ ਇਹਨਾਂ ਨੂੰ ਭਾਈ ਕਿੱਦਾਂ ਤਾਕਤਵਰ ਬਣਾਉਣਾ ਹੈ ਦਿਮਾਗਾਂ ਨੂੰ, ਤੇ ਕਿੱਦਾਂ ਭਾਈ ਜਿਹਨੂੰ ਬਿਮਾਰੀ ਲੱਗੀ ਆ ਉਹਨੂੰ ਕਿੱਦਾਂ ਜਿਹੜਾ ਸੋਲੂਸ਼ਨ ਲੱਭਣਾ। ਉਹ ਭਾਈ ਕਿਸੇ ਦੀ ਪਰਵਾਹ ਨਾ ਕਰੋ, ਜੇ ਤੁਹਾਨੂੰ ਲੱਗਦਾ ਨਾ ਤੁਹਾਡਾ ਨਿਆਣੇ ਨੂੰ ਕੁਛ ਏਦਾਂ ਦੀ ਦਿੱਕਤ ਆ ਜਾਂ ਕਿਸੇ ਨੂੰ ਵੀ ਹੈਗੀ ਆ, ਪਰਵਾਹ ਨਾ ਕਰੋ, ਇਲਾਜ ਕਰਾਓ। ਬਿਲਕੁਲ ਟਾਈਮ ਦਿਓ, ਇਲਾਜ ਕਰਾਓ। ਇਹ ਨਹੀਂ ਆ ਵੀ ਤੁਸੀਂ ਇੱਕ ਦਿਨ ਗੱਲ ਕੀਤੀ ਤੇ ਉਹਨੇ ਸਭ ਕੁਝ ਤੁਹਾਨੂੰ ਖੋਲ ਕੇ ਦੱਸ ਦੇਣਾ। ਉਹ ਕੀ ਪਤਾ ਕਿੰਨੇ ਚਿਰ ਦਾ ਉਸ ਸਥਿਤੀ 'ਚ। ਇਹ ਬਿਮਾਰੀ ਨੂੰ ਠੀਕ ਹੁੰਦੇ ਟਾਈਮ ਲੱਗਦਾ। ਕੋਈ ਵੀ ਚੀਜ਼ ਆ, ਪਰਵਾਹ ਨਾ ਕਰੋ ਵੀ ਉਸ ਨਿਆਣਿਆਂ ਦੇ ਬਾਰੇ ਕੀ ਕਹਿਣਗੇ, ਵੀ ਉਹਨਾਂ ਦਾ ਨਿਆਣਾ ਤੇ ਫੇਕ ਹੀ ਹੋ ਗਿਆ। ਕਈ ਜਾਣ ਠੀਕ ਤਾਂ ਹੋਊਗਾ, ਜਿੰਦਾ ਤਾਂ ਰਹੂਗਾ। ਬਾਅਦ ਦੇ ਵਿੱਚ ਇਹੀ ਸੋਚਦੇ ਰਹਿਣਾ ਵੀ ਜੇ ਡਾਕਟਰ ਦੇ ਲੈ ਜਾਂਦੇ, ਜੇ ਇਹਨੂੰ ਦਵਾਈ ਦਵਾ ਦਿੰਦੇ, ਜੇ ਆਪਾਂ ਕਾਉਂਸਲਿੰਗ ਕਰਾ ਦਿੰਦੇ, ਜਾਂ ਇਹ ਕਰ ਦਿੰਦੇ ਜਾਂ ਉਹ ਕਰ ਦਿੰਦੇ, ਸ਼ਾਇਦ ਬਚ ਜਾਂਦੇ। ਜੇ ਤਾਂ ਫਿਰ ਹੱਥ ਚ ਆਉਣੀ ਨਹੀਂ। ਸੋ ਇਹ ਬੈਟਰ ਆ ਵੀ ਭਾਈ ਜੇ ਕਿਸੇ ਨੂੰ ਲੱਗਦਾ ਇਦਾਂ ਦੀ ਚੀਜ਼ ਅਬਜ਼ਰਵ ਜ਼ਰੂਰ ਕਰੋ, ਬੱਚੇ ਧਿਆਨ ਰੱਖੋ। ਆਪ ਜ਼ਰੂਰੀ ਨਹੀਂ ਬੱਚੇ ਹੀ ਇਹਦੇ ਵਿੱਚ, ਅੱਜ ਕੱਲ ਬਜ਼ੁਰਗ ਵੀ ਤੇ ਅਡਲਟ ਵੀ ਸਾਰੇ ਹੀ ਇਸ ਦਾ ਸ਼ਿਕਾਰ ਹੋ ਰਹੇ ਆ। ਇਹ ਬਹੁਤ ਪ੍ਰੋਬਲਮ ਜਿਹੜੀ ਇਸ ਟਾਈਮ ਵੱਡੀ ਆ, ਤੇ ਇਹਦਾ ਦੇਣ ਵਾਲੀ ਜਿਹੜੀ ਇਹ ਇੱਥੋਂ ਦੀ ਜਿਹੜੀ ਇਹ ਦੌੜ ਕਮਾਈ ਦੀ ਜਿਹੜੀ ਇਹ ਦੌੜ ਆ, ਸਟਰਕਚਰ ਆ, ਇੱਥੇ ਦਾ ਜਿਹੜਾ ਇਹ ਕਲਚਰ ਆ, ਜਿਹੜਾ ਆਪਣੇ ਤੇ ਵੀ, ਆਪਣੇ ਕਲਚਰ ਦੇ ਉੱਤੇ ਵੀ ਜਿਹੜਾ ਹੁਣ ਭਾਰੂ ਪੈ ਗਿਆ, ਖਾ ਗਿਆ, ਨਿਕਲ ਗਿਆ ਉਹਨੂੰ। ਸਾਡੀਆਂ ਵੈਲਿਊਜ਼, ਸਾਡੀਆਂ ਉਹ ਚੀਜ਼ਾਂ ਨਹੀਂ ਰਹੀਆਂ, ਬਹੁਤ ਫਰਕ ਪੈ ਚੁੱਕਾ। ਸਾਡੇ ਕਿਰਦਾਰ ਚੋਂ ਚੀਜ਼ਾਂ ਨਹੀਂ ਰਹੀਆਂ, ਫਰਕ ਪੈ ਗਿਆ। ਹੈਗੇ ਨੇ, ਠੀਕ ਨੇ, ਵਧੀਆ ਨੇ ਕਈ ਨੇ, ਪਰ ਹੁਣ ਉਹ ਘਟ ਗਏ ਨੇ ਤੇ ਦੂਜੇ ਵੱਧ ਗਏ। ਬਿਲਕੁਲ। ਅਮਰਜੀਤ ਜੀ ਜੁੜੇ, ਆਪਾਂ ਉਹਨਾਂ ਦੇ ਵਿਚਾਰ ਸੁਣਦੇ ਹਾਂ। ਹਾਂਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਭਾਜੀ। ਸਤਿ ਸ਼੍ਰੀ ਅਕਾਲ ਜੀ। ਦੋ ਭਰਾਓ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਅਮਰਜੀਤ। ਅੱਜ ਜਿਆਦੀਆਂ ਪ੍ਰੋਬਲਮ ਸ਼ੁਰੂ ਹੋਈਆਂ ਜਦੋਂ ਪੈਸਾ ਦੀ ਦੌੜ ਵਧੀ ਆ ਲੋਕਾਂ ਨੂੰ ਨਾ ਜੀ। ਪੈਸਾ ਦੀ ਦੌੜ ਨਾਲ ਨਾ ਸਾਰੀਆਂ ਪ੍ਰੋਬਲਮ ਸ਼ੁਰੂ ਹੋਈਆਂ। ਅੱਗੇ ਹੁੰਦਾ ਸੀ ਲੋਕਾਂ ਨੂੰ ਇੱਕ ਦੂਜੇ ਨਾਲ ਜ਼ਿਆਦਾ ਪਿਆਰ ਹੁੰਦਾ ਸੀ, ਪੈਸੇ ਨਾਲ ਘੱਟ ਹੁੰਦਾ ਸੀ ਪਿਆਰ ਜੀ, ਹਨਾ। ਹੁਣ ਹੈਗਾ ਪੈਸੇ ਨਾਲ ਜ਼ਿਆਦਾ ਪਿਆਰ ਹੈ ਲੋਕਾਂ ਨੂੰ ਨਾ, ਪਰ ਇੱਕ ਦੂਜੇ ਨਾਲ ਪਿਆਰ ਘੱਟ ਗਿਆ। ਜਾਂ ਤਾਂ ਕੰਮ
ਬਰਾਬਰ ਹੀ ਹੋ ਜਾਂਦਾ, ਪੈਸਾ ਵੀ ਲੋਕਾਂ ਨੂੰ ਜ਼ਿਆਦਾ ਹੋ ਜਾਂਦਾ, ਪੈਸੇ ਨਾਲ ਪਿਆਰ ਹੋ ਜਾਂਦਾ, ਲੋਕਾਂ ਦਾ ਵੀ ਪਿਆਰ ਜ਼ਿਆਦਾ ਵਧੀ ਜਾਂਦਾ, ਫਿਰ ਤਾਂ ਸਿਸਟਮ ਠੀਕ ਰਹਿਣਾ ਸੀਗਾ। ਜੀ ਪਰ ਪੈਸੇ ਦਾ ਪਿਆਰ ਲੋਕਾਂ ਨੂੰ ਜ਼ਿਆਦਾ, ਇੱਕ ਦੂਜੇ ਨਾਲ ਪਿਆਰ ਘੱਟ ਗਿਆ, ਉਹਨਾਂ ਸਾਰੀਆਂ ਪ੍ਰੋਬਲਮ ਸ਼ੁਰੂ ਹੋਈਆਂ ਜੀ। ਮੈਂ ਸਮਝਦਾ। ਸੋ ਲਾਈਕ ਇਹ ਸਿਸਟਮ ਜਿਹੜਾ ਆਪਾਂ ਰਹਿੰਦੇ ਆ ਇਸ ਟਾਈਮ, ਇੱਥੇ ਜ਼ਿਆਦਾ ਪੈਸੇ ਦਾ ਵੈਲਿਊ ਗਿਣਿਆ ਜਾਂਦਾ, ਕਿਸ ਤੋਂ ਪੈਸਾ ਜ਼ਿਆਦਾ, ਬੰਦਾ ਤਾਂ ਮਾੜਾ ਹੀ ਹੋਵੇ, ਜੇ ਕੋਈ ਪੈਸਾ ਜ਼ਿਆਦਾ ਉਹਨੂੰ ਸਮਝਦੇ ਆ ਵੀ ਉਹ ਵਧੀਆ ਬੰਦਾ, ਜਿਹੜਾ ਕੋਈ ਗਰੀਬ ਹੋਵੇ ਘੱਟ ਪੈਸਾ ਪਰ ਬੰਦਾ ਇਨਸਾਨ ਬਹੁਤ ਵਧੀਆ ਹੋਵੇ ਉਹਨੂੰ ਕੋਈ ਬਣਾਉਂਦਾ ਨਹੀਂ। ਸੋ ਉਹ ਹਿਸਾਬ ਨਾਲ ਜਿੱਦਾਂ ਬੰਦਾ ਇਕੱਲਾ ਰਹਿ ਜਾਂਦਾ, ਜਿੱਦਾਂ ਜੇ ਕੋਈ ਪੈਸਾ ਜ਼ਿਆਦਾ ਉਹਨੂੰ ਤਾਂ ਬੱਲੇ ਬੱਲੇ ਹੁੰਦੀ ਆ, ਜੇ ਕੋਈ ਸੋਲਾਂ ਨੇ ਸੱਚੀ ਗੱਲ ਕੀਤੀ ਜੀ ਤੁਸੀਂ, ਸਹੀ ਹੈ। ਹਾਂਜੀ, ਆਪਾਂ ਨੂੰ ਬੰਦੇ ਦੀ ਕਦਰ ਜ਼ਿਆਦਾ ਕਰਨੀ ਚਾਹੀਦੀ ਹੈ, ਪੈਸੇ ਦੀ ਥੋੜੀ ਘਟਾਉਣੀ ਚਾਹੀਦੀ ਆ, ਫਿਰ ਇਨਸਾਨ ਵਧੀਆ ਚੱਲਦਾ। ਮੈਂ ਸਮਝਦਾ ਬਿਲਕੁਲ ਸਹੀ ਹੈ। ਥੈਂਕ ਯੂ ਅਮਰਜੀਤ ਜੀ। ਜੀ ਬਿਲਕੁਲ ਜੀ। ਸਮਾਂ ਰਾਜਕਰਮਵੀਰ ਸਿੰਘ ਜੀ ਆਪਣੇ ਸਮਾਪਤੀ ਵਾਲੀ ਹੈ, ਪਰ ਜਾਂਦੇ ਜਾਂਦੇ ਵੀਰ ਹੁਣ ਇੱਕ ਗੱਲ ਬਹੁਤ ਚੰਗੀ ਕਹਿ ਗਏ। ਬਿਲਕੁਲ ਕਹਿੰਦੇ ਨੇ ਨਾ ਵੀ ਥੌੜੀ ਦੇ ਨਾਲ ਕਿੱਲ ਦੇ ਉੱਤੇ ਠਾਹ ਕਰਕੇ ਮਾਰੀ ਆ, ਇਹੀ ਗੱਲ ਆ। ਹਾਂ, ਇਹ ਗੱਲ ਆ ਬਿਲਕੁਲ ਵੀ। ਇਹ ਵੀ ਹੁਣ ਆਪਾਂ ਇਹ ਸਮਝਦੇ ਵੀ ਜੇ ਕੋਈ ਪੈਸਾ ਸ਼ਾਇਦ ਉਹੀ ਸਿਆਣਾ, ਉਹੀ ਅਕਲਮੰਦ। ਮੰਨੋ ਨਾ ਮੰਨੋ, ਇਹ ਸਾਈਕੀ ਦੇ ਅਸੀਂ ਪੀੜਤ ਆ, ਇਹ ਬਿਮਾਰੀ ਨੇ ਸਾਨੂੰ ਜਕੜ ਲਿਆ। ਅਸੀਂ ਉਹ ਕਹਿੰਦੇ ਇੱਕ ਨਾ ਬੜੀ ਸੋਹਣੀ ਗੱਲ ਆਉਂਦੀ ਹੈ, ਕਹਿੰਦੇ ਵੀ ਜਦੋਂ ਤੁਹਾਨੂੰ ਕੋਈ ਪੁੱਛਦਾ ਨਾ ਵੀ ਤੁਹਾਡੀ ਜੌਬ ਕੀ ਹੈ, ਕਹਿੰਦਾ ਇਹਦਾ ਮਤਲਬ ਇਹ ਨਹੀਂ ਹੁੰਦਾ ਵੀ ਉਹ ਤੁਹਾਡੇ ਬਾਰੇ ਜਾਣਨਾ ਚਾਹੁੰਦਾ, ਅਸਲ ਦੇ ਵਿੱਚ ਉਹ ਇਹ ਅਸਿਊਮ ਕਰ ਰਿਹਾ ਹੁੰਦਾ ਵੀ ਮੈਂ ਇਹਦੇ ਨਾਲ ਟ੍ਰੀਟ ਕਹਿ ਜਾ ਕਰਾਂ, ਕਿੰਨੀ ਕਮਾਉਣ ਵਾਲਾ ਹੈ ਉਸ ਹਿਸਾਬ ਨਾਲ। ਹਾਂ, ਇਹਨੂੰ ਗਲਾਸ ਕੱਚ ਦੇ ਲਿਆ ਕੇ ਦੇਣੇ ਕਿ ਪਲਾਸਟਿਕ ਦੇ ਲਿਆ ਕੇ ਦੇਣੇ। ਹਾਂਜੀ ਹਾਂਜੀ, ਬਿਲਕੁਲ ਏਦਾਂ ਹੀ ਇਹ ਆ ਹਿਸਾਬ। ਹਾਂਜੀ, ਤੇ ਜੇ ਕਿਸੇ ਦੀ ਪਰਖ ਕਰਨੀ ਹੈ ਤੇ ਉਹਨੂੰ ਮਾੜਾ ਜਿਹੀ ਉਹ ਢੰਗ ਤਰੀਕੇ ਦੀ ਜੌਬ ਦੱਸ ਕੇ ਦੇਖ ਲਿਓ ਆਪਣੀ, ਦੱਸ ਦੇਣਗੇ ਉਹ। ਹਾਂ, ਫਿਰ ਉਹਨਾਂ ਦਾ ਬਿਹੇਵੀਅਰ ਤੁਹਾਡੇ ਪ੍ਰਤੀ ਦੱਸ ਦੂਗਾ ਤੁਹਾਨੂੰ ਵੀ ਠੀਕ ਹੈ ਗੱਲ। ਮਾਇਆ ਨਾਲ ਜਦੋਂ ਨਾਪ ਤੋਲ ਹੋਣ ਲੱਗ ਜਾਂਦਾ, ਹਾਂਜੀ ਹਾਂਜੀ, ਬਿਲਕੁਲ ਉਹ ਇੰਚੀ ਟੇਪ ਹੀ ਗਲਤ ਆ, ਮੈਜਰਿੰਗ ਟੇਪ ਹੀ ਉਹ ਗਲਤ ਆ। ਬਿਲਕੁਲ। ਕੋਈ ਸਮਾਂ ਸੀਗਾ ਲੋਕ ਕਿਸੇ ਦੇ ਕਿਰਦਾਰ ਦੇ ਰਾਹੀਂ ਉਹ ਬੰਦੇ ਨੂੰ ਮਾਪਦੇ ਸੀ ਕਿ ਜ਼ੁਬਾਨ ਦਾ ਕਿੰਨਾ ਪੱਕਾ ਹੈ, ਦੂਜਿਆਂ ਦੀ ਕਿੰਨੀ ਮਦਦ ਕਰਦਾ ਹੈ, ਕਿੰਨਾ ਹੈਲਪਫੁਲ ਹੈ, ਕਿੰਨਾ ਹੰਬਲ ਹੈ, ਸੋਸ਼ਲੀ ਕਿੰਨਾ ਕੁ ਜੁੜਿਆ ਹੋਇਆ ਲੋਕਾਂ ਦੇ ਨਾਲ, ਰਿਸ਼ਤੇਦਾਰਾਂ 'ਚ ਕਿੰਨਾ ਕੁ ਆਉਂਦਾ ਜਾਂਦਾ ਵਰਤਦਾ, ਭੈਣ ਭਰਾਵਾਂ ਨਾਲ ਕਿਵੇਂ ਰਹਿੰਦਾ, ਕਿਹੋ ਜਿਹੀ ਬੋਲ ਬਾਣੀ, ਝਗੜਾਲੂ ਤਾਂ ਨਹੀਂ ਕਿਤੇ। ਪਰ ਅੱਜ ਕੱਲ੍ਹ ਚੰਗੀਆਂ ਗੱਡੀਆਂ ਦੀਆਂ ਚਾਬੀਆਂ ਤੁਹਾਡੇ ਹੱਥ ਦੇ ਵਿੱਚ ਤੇ ਇਹ ਚੀਜ਼ਾਂ ਤਾਂ ਕੋਈ ਮਾਇਨੇ ਨਹੀਂ ਰੱਖਦੀਆਂ, ਉਹ ਆਪਣੇ ਆਟੋਮੈਟਿਕਲੀ ਉਹ ਬੈਂਬੂ ਬਣਾ ਲੈਂਦੇ ਅਸੀਂ। ਹਾਂ, ਉਹ ਆਪਾਂ ਨੂੰ ਹੁਣ ਚੇਂਜ ਕਰਨ ਦੀ ਜਿਹੜੀ ਜ਼ਰੂਰਤ, ਆਉਣ ਵਾਲੇ ਸਮੇਂ 'ਚ ਜ਼ਰੂਰ ਇਸ ਟੌਪਿਕ ਦੇ ਉੱਤੇ ਹੋਰ ਆਪਾਂ ਜਿਹੜੀ ਚਰਚਾ ਜਿਹੜੀ ਉਹ ਕਰਾਂਗੇ। ਅੱਜ ਦੇ ਪ੍ਰੋਗਰਾਮ ਦਾ ਸਮਾਂ ਇੱਥੇ ਸਮਾਪਤ ਆ, ਤੇ ਹੈ ਇਹ ਕਿਤੇ ਨਾ ਕਿਤੇ ਆਪਾਂ ਨੂੰ ਇੱਥੇ ਆ ਕੇ ਜਿਹੜੀ ਇਹ ਸਮੱਸਿਆ ਜਿਹੜੀ ਇਹ ਪਈ ਆ, ਹੁਣ ਉੱਥੇ ਵੀ ਆ। ਇਹਦੇ ਵਿੱਚ ਕੋਈ ਦੋ ਰਾਵਾਂ ਨਹੀਂ ਇਸ ਟਾਈਮ। ਹੁਣ ਪਰਖ ਸਿਰਫ ਤੇ ਸਿਰਫ ਉਹਦੇ ਬੈਂਕ ਬੈਲੈਂਸ ਤੇ ਘਰ ਕੱਢਾ ਤੇ ਗੱਡੀ ਕੱਢੀ ਆ, ਤੇ ਉਹਦੇ ਤੇ ਜਿਹੜੀ ਉਹ ਆਣ ਪਈ ਆ, ਤੇ ਉਸਨੇ ਬਹੁਤ ਨਿਗਾਰ ਜਿਹੜਾ ਆ ਕਲਚਰ ਦੇ ਵਿੱਚ ਜਿਹੜਾ ਉਸ ਦੇ ਵਿੱਚ ਕਰ ਦਿੱਤਾ, ਕਿਰਦਾਰਾਂ 'ਚ ਗਿਰਾਵਟ ਆ ਗਈ। ਗੱਲ ਨੂੰ, ਚਰਚਾ ਨੂੰ ਇੱਥੇ ਹੀ ਸਮੇਟਦੇ ਆ, ਤੇ ਫਿਰ ਆਉਣ ਵਾਲੇ ਸਮੇਂ 'ਚ ਫਿਰ ਇਦਾਂ ਦੀ ਜਿਹੜੀ ਚਰਚਾ ਲੈ ਕੇ ਹਾਜ਼ਰ ਹੋਵਾਂਗੇ। ਉਦੋਂ ਤੱਕ ਲਈ ਇਜਾਜ਼ਤ ਮੇਰੇ ਰਾਜਕਰਮਵੀਰ ਸਿੰਘ ਵੱਲੋਂ ਤੇ ਪ੍ਰਵੀਨ ਸ਼ਰਮਾ ਵੱਲੋਂ ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸੁਣਦੇ ਰਹੋ, ਦੇਖਦੇ ਰਹੋ ਪੰਜਾਬੀ ਰੇਡੀਓ USA।